ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣ ਨਾਲ ਗੱਲਬਾਤ ਕਰਕੇ ਆਏ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत ਮਿਹਰਬਾਨੀ। जी डॉक्टर साहब ਅੱਜ 15 ਸਤੰਬਰ 2020 ਪਹਿਲੀ ਅਸੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਇਸ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦਾ ਅਸੀਂ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫਾਈਬਰ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਸੋ ਬੜੀ ਹੀ गुस्से वाली खबर है सिख कौम लई और बड़ी ही रोस वाली और गम वाली खबर असीं तुहाडे नाल शेयर करन जा रहे हैं कि जिस तरह कनेडा दे एक थिंक टैंक MLI वालों पिछले दिनी खालिस्तानी संबंधी जिहड़ी एक रिपोर्ट है वो जारी की गई जिस विच खालिस्तान की जिहड़ी स्ट्रगल नूं पाकिस्तान की कार्ड दस्सिया गया। इस संघर्ष नूं दहशतगर्दी के खाते च भी पाया गया। सो इस रिपोर्ट नूं लैके पूरी जिहड़ी दुनिया की जिहड़ी सिख कौम है उस विच गम ते गुस्सा है उसका इजहार किया जा रहा है। और इस रिपोर्ट नूं चैलेंज करदियां 50 तो ज़्यादा जो यूनीवर्सिटियां दे सिख प्रोफैसरां ते रिसर्च जिहड़े स्कॉलरां ने थिंक टैंक तो मंग की है कि इस रिपोर्ट नूं फौरन वापस लिया जाए। सो इस बारे ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਰਿਪੋਰਟ ਬਾਰੇ? ਦੇਖੋ ਅਸੀਂ ਆਪਣੇ ਕੱਲ ਦੇ ਪ੍ਰੋਗਰਾਮ ਤੇ ਇੱਕ ਕਰੈਕਸ਼ਨ ਕਰਨਾ ਚਾਹੁੰਦੇ ਹਾਂ ਜੀ। ਜਦੋਂ ਅਸੀਂ ਰੋਮ ਦੇ ਬਾਦਸ਼ਾਹ ਨੀਰੋ ਦਾ ਜ਼ਿਕਰ ਕੀਤਾ ਕਿ ਰੋਮ ਸੜ ਰਿਹਾ ਸੀ ਤੇ ਨੀਰੋ ਵਾਸ ਫਿਡਲਿੰਗ ਹਾਲਾਂ ਅਸੀਂ ਬੰਸਰੀ ਵਜਾ ਰਹੇ ਅਸੀਂ ਕਹਿ ਰਹੇ ਹਾਂ ਪਰ ਉਦੋਂ ਬੰਸਰੀ ਨਹੀਂ ਜਿਹੜਾ ਸਾਜ਼ ਹੈ ਹਾਲਾਂ ਉਹਨਾਂ ਦਾ ਵੀ ਜਿਹੜੇ ਹਿਸਟੋਰੀਅਨਸ ਨੇ ਉਸ ਦੌਰ ਦੇ ਉਹਨਾਂ ਦਾ ਕੰਸਰਨ ਹੈ ਕਿ ਉਹ ਫਿਡਲ ਵੀ ਨਹੀਂ ਸੀ ਕੋਈ ਹੋਰ ਸਾਜ਼ ਸੀ। ਪਰ ਉਹਦੇ ਨਾਲ ਹੀ ਮੈਂ ਦੋ ਘਟਨਾਵਾਂ ਨੂੰ ਇੱਕੋ ਦੇ ਵਿੱਚ ਹੀ ਮਿਕਸ ਕੀਤਾ। ਦੂਸਰਾ ਜਦੋਂ ਮੈਂ ਇਹ ਜ਼ਿਕਰ ਕੀਤਾ ਵੀ ਕਿਵੇਂ ਫਰਾਂਸ ਦੇ ਰੈਵੋਲੂਸ਼ਨ ਦੇ ਦੌਰਾਨ ਹੁਣ ਜਿਹੜਾ ਨੀਰੋ ਹੈ ਇਹ ਆਲਮੋਸਟ ਇਹਦਾ ਟਾਈਮ ਫਰੇਮ ਹੈ 64 AD ਜੀ। ਇਸ ਮਿਲੇਨੀਅਮ ਦੇ ਸ਼ੁਰੂ ਹੋਣ ਤੋਂ 2 ਮਿਲੇਨੀਅਮ ਪਹਿਲਾਂ ਯਾਨੀ ਅੱਜ ਤੋਂ ਅਸੀਂ ਆਲਮੋਸਟ ਉਹਨੂੰ 2000 ਸਾਲ ਪਹਿਲਾਂ ਕਹਿ ਸਕਦੇ ਹਾਂ ਜਦੋਂ ਰੋਮਨ ਐਮਪਾਇਰ ਆਪਣੀ ਸਿਖਰ ਤੇ ਸੀ। ਔਰ ਦੂਸਰੀ ਘਟਨਾ ਜਿਹਦਾ ਸਬੰਧ ਫਰਾਂਸ ਦਾ ਰੈਵੋਲੂਸ਼ਨ ਜਿਸ ਚੋਂ ਨਿਕਲਦਾ ਹੈ ਕਿ ਕਿਵੇਂ ਫਰਾਂਸ ਦੀ ਉਸ ਵੇਲੇ ਦੀ ਰਾਣੀ ਮੇਰੀ ਐਂਟੋਨੇਟੇ ਜਿਹਦਾ ਟਾਈਮ 1799 ਹੈ ਜਦੋਂ ਭੀੜ ਚਾਰ ਚਫੇਰੇ ਬ੍ਰੈਡ ਕਰ ਰਹੀ ਹੈ ਤੇ ਉਹ ਕਹਿੰਦੀ ਹੈ ਕਿ ਭਾਈ ਜੇ ਇਹਨਾਂ ਕੋਲ ਬ੍ਰੈਡ ਨਹੀਂ ਹੈ ਤੇ ਕੇਕ ਕਿਉਂ ਨਹੀਂ ਖਾਂਦੇ। ਹੁਣ ਇਹ ਦੋਨੋਂ ਘਟਨਾਵਾਂ ਇੱਕ ਥਾਂ ਤੇ ਮਿਕਸ ਹੋ ਗਈਆਂ। ਹਾਲਾਂ ਦੋਨਾਂ ਤੋਂ ਹੀ ਜਿਹੜਾ ਜ਼ਿਕਰ ਸੀ ਉਹ ਇਹ ਸੀ ਕਿ ਕਿਵੇਂ ਨਾਅਲੀਅਤ ਹੁੰਦੀ ਹੈ। ਹਾਲਾਂ ਹਿਸਟੋਰੀਅਨਸ ਦੇ ਡਿਫਰੈਂਟ ਵਿਊ ਨੇ ਕਿ ਨੀਰੋ ਮਿਊਜ਼ਿਕ ਨੂੰ ਪਿਆਰ ਕਰਦਾ ਸੀ ਔਰ ਦੂਸਰਾ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਸਾਰੇ ਤੋਂ ਬਾਅਦ ਇੱਕ ਨਵੇਂ ਰੋਮ ਦੀ ਤਾਮੀਰ ਹੋਈ ਜਾਂ ਇੱਕ ਨਵਾਂ ਸਿਸਟਮ ਆਇਆ ਪਰ ਨੀਰੋ ਦੀ ਇਨਇਫੈਕਟਿਵਨੈਸ ਜਾਂ ਉਸ ਦਾ ਰਾਜ ਦੇ ਕੰਮਾਂ ਦੇ ਵਿੱਚ ਪ੍ਰੋਪਰ ਦਖਲ ਜਿਹੜਾ ਲੋਕਾਂ ਦੀਆਂ ਲੋੜਾਂ ਮੁਤਾਬਕ ਨਾ ਹੋਣਾ ਇਹਦੇ ਚੋਂ ਨਿਕਲਦਾ ਜਦੋਂ ਕਿ ਅਸੀਂ ਇੰਡੀਆ ਦੇ ਕੰਟੈਕਸਟ ਕਿਹਾ ਸੀ ਕਿ ਅੱਜ ਇੱਕ ਪਾਸੇ ਸਾਰਾ ਮੁਲਕ ਜਿਹੜਾ ਉਹ ਬਦਅਮਨੀ ਦੇ ਵਿੱਚ ਹੈ, ਇਕਨੋਮਿਕਲ ਕ੍ਰਾਈਸਿਸ ਹੈ, ਕੋਵਿਡ-19 ਦੁਨੀਆ 'ਚ ਐਪੀ ਸੈਂਟਰ ਹੈ ਔਰ ਇਸ ਦੇ ਨਾਲ
ਚੀਨ ਨੇ ਹਜ਼ਾਰਾਂ ਸਕੁਅਰ ਮਾਈਲ ਟੈਰੀਟਰੀ ਲੈ ਲਈ ਹੈ, ਪਰ ਉਹਨਾਂ ਨੇ ਕੰਗਣਾ ਰਣੌਤ ਤੇ ਸੁਸ਼ਾਂਤ ਰਾਜਪੂਤ ਇਸ ਚ ਪਾਇਆ ਹੋਇਆ ਹੈ। ਬਿਲਕੁਲ। ਤੇ ਦੂਸਰੀ ਘਟਨਾ ਕਿ ਭਾਈ ਕਿਵੇਂ ਇਹ ਮਜ਼ਾਕ ਕਰਦੇ ਨੇ, ਇਹਦਾ ਸਬੰਧ ਜਾ ਕੇ ਫਿਰ ਅਸੀਂ 17ਵੀਂ 18ਵੀਂ ਸਦੀ ਦੇ ਵਿੱਚ ਇਸ ਬੀਬੀ ਦੇ ਨਾਲ ਦੇਖਦੇ ਹਾਂ, ਮੈਰੀ ਐਂਟੋਨੇਟ। ਸੋ ਮੈਂ ਇਹ ਕਰੈਕਸ਼ਨ ਕਰਨਾ ਚਾਹੁੰਦਾ ਸੀ। ਮਕਸਦ ਦੋਨਾਂ ਦਾ ਇਹੀ ਦੱਸਣਾ ਸੀ ਕਿ ਜਦੋਂ ਜਿਹੜੇ ਹਾਕਮ ਹੁੰਦੇ ਨੇ ਉਹ ਲੋਕਾਂ ਦੀਆਂ ਲੋੜਾਂ ਤੋਂ ਬੇਪਰਵਾਹ ਹੁੰਦੇ ਨੇ, ਉਹਦੇ ਤੇ ਉਹ ਤਨਜ਼ ਵੀ ਕਰਦੇ ਨੇ, ਜਾਂ ਉਸ ਵੱਲੋਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਗਰਾਊਂਡ ਤੇ ਕੀ ਹੈ, ਉਹ ਆਪਣੇ ਆਈਵਰੀ ਟਾਵਰਸ 'ਚ ਬੈਠੇ ਹੁੰਦੇ ਨੇ। ਸੋ ਇਹ ਇੱਕ ਕਰੈਕਸ਼ਨ ਹੈ। ਜਿਹੜਾ ਅੱਜ ਦਾ ਸਾਡਾ ਓਪਨਿੰਗ ਜਿਹਨੂੰ ਤੁਸੀਂ ਡਿਸਕਸ ਕੀਤਾ ਹੈ, ਹਾਲਾਂਕਿ ਇਹ ਰਿਪੋਰਟ 9 ਸਤੰਬਰ ਨੂੰ ਰਿਲੀਜ਼ ਕੀਤੀ ਗਈ ਔਰ ਇਹ ਰਿਲੀਜ਼ ਕੀਤੀ ਗਈ ਕੈਨੇਡਾ ਦਾ ਅੱਛਾ ਰੈਪਿਊਟਡ ਥਿੰਕ ਟੈਂਕ ਹੈ ਮੈਕਡੋਨਲਡ ਲੌਰੀਅਰ ਇੰਸਟੀਚਿਊਟ ਜੀ, ਇਹਨੂੰ ਇਹਦੀ ਐਬਰੀਵੇਸ਼ਨ MLI ਹੈ। ਸੋ ਮੈਂ MLI ਜਿਹੜਾ ਉਹ ਇਹਨੂੰ ਰੈਫਰ ਕਰਾਂਗਾ। ਔਰ ਜਦੋਂ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਭਾਰਤ ਨਾਜ਼ੀ ਜਰਮਨੀ ਵਾਂਗ ਜਿਵੇਂ ਪ੍ਰੋਪੇਗੈਂਡਾ ਲਫ਼ਜ਼ ਉਹਨਾਂ ਦੀ ਜ਼ਬਾਨ ਦਾ ਹੈ ਔਰ ਉਹਨਾਂ ਦੇ ਗੋਇਬਲਸ ਪ੍ਰੋਪੇਗੈਂਡਾ ਮਿਨਿਸਟਰ ਨੇ ਕਿਸ ਸ਼ਾਤਰਤਾ ਦੇ ਨਾਲ ਆਪਣਾ ਪ੍ਰੋਪੇਗੈਂਡਾ ਆਪਣਾ ਝੂਠ ਵੇਚਿਆ ਸੀ, ਬਿਲਕੁਲ ਉਸੇ ਲਾਈਨ ਦੇ ਉੱਤੇ ਜਦੋਂ ਤੁਸੀਂ ਅੱਜ ਦੀ ਭਾਰਤ ਦੀ ਤਰਜ਼ੇ ਹਕੂਮਤ ਦੇਖਦੇ ਹੋ ਤੇ ਉਹਦਾ ਸਿਰਫ 1 2 ਜਾਂ 4 ਸਿਮਿਲੈਰਿਟੀਜ਼ ਨਹੀਂ ਨੇ। ਜੇ ਉਹ ਕਹਿਣਾ ਹੋਏ ਕਿ ਆਲਮੋਸਟ ਉਸ ਦਾ ਇਹ ਰਿਪਲਾਈਕਾ ਹੀ ਹੈ ਜੋ ਕੁਝ ਨਾਜ਼ੀਆਂ ਨੇ ਕੀਤਾ। ਇਹ ਨਾ ਸਿਰਫ RSS ਉਹਦੇ ਪਦ ਚਿੰਨ੍ਹਾਂ ਤੇ ਜਾਂ ਫੁੱਟ ਸਟੈਪਸ ਤੇ ਤੁਰਦਿਆਂ ਜਿਹੜਾ ਉਹ ਪਿਛਲੇ 100 ਸਾਲ 'ਚ ਪਾਵਰ ਤੱਕ ਪਹੁੰਚੇ ਨੇ, 1920 'ਚ ਇਹਨਾਂ ਦਾ ਜਨਮ ਹੁੰਦਾ ਹੈ, ਪਰ ਜਿਹੜੇ ਤੌਰ ਤਰੀਕੇ ਨਾਜ਼ੀਆਂ ਨੇ ਇਸਤੇਮਾਲ ਕੀਤੇ ਉਹੀ ਐਗਜ਼ੈਕਟਲੀ ਆਲਮੋਸਟ ਉਸੇ ਲਾਈਨ ਦੇ ਉੱਤੇ। ਔਰ ਜੇ ਫੰਡਿੰਗ ਦੀ ਗੱਲ ਕਰੀਏ ਤਾਂ ਸ਼ਾਇਦ ਨਾਜ਼ੀਆਂ ਕੋਲ ਇੰਨਾ ਪੈਸਾ ਨਾ ਹੋਏ ਹਕੂਮਤ ਬਣਾਉਣ ਦੇ ਵੇਲੇ ਵੀ, ਜਿਵੇਂ ਇਹਨਾਂ ਨੇ ਦੋਈ ਹੱਥੀਂ ਖਜ਼ਾਨੇ ਨੂੰ ਲੁੱਟਿਆ, ਕਿਵੇਂ ਸਾਰੇ ਇੰਡਸਟਰੀਲਿਸਟ ਫਲੈਟ ਕਰ ਦਿੱਤੇ ਨੇ ਜਿਹੜੇ ਇਹਨਾਂ ਦੇ ਪੈਰਾਂ 'ਚ ਡਿੱਗੇ ਹੋਏ ਨੇ, ਔਰ ਹੁਣ ਕਿਵੇਂ ਬੰਬੇ ਦੀ ਜਾਂ ਜਿਹੜੀ ਹੈ ਬਾਲੀਵੁੱਡ ਦੀ ਫਿਲਮ ਇੰਡਸਟਰੀ ਜਿਹਦੇ 'ਚ ਆਪਣੇ ਟੈਲੈਂਟ ਦੇ ਨਾਲ ਕੋਈ ਮੁਸਲਮਾਨ ਕੋਈ ਜਿਹੜੇ ਨੇ ਜਾਂ ਦੂਸਰੇ ਲੋਕ ਜਿਹੜੇ ਇਹਨਾਂ ਦੀ ਆਈਡੀਓਲੋਜੀ ਨਾਲ ਸਹਿਮਤ ਨਹੀਂ, ਉਹਨਾਂ ਨੇ ਆਪਣੀ ਥਾਂ ਬਣਾਈ ਸੀ। ਔਰ ਜਿਸ ਇਸ ਬਾਲੀਵੁੱਡ ਨੇ ਬਹੁਤ ਜ਼ਿਆਦਾ, ਜੇ ਅੱਜ ਅਸੀਂ ਹਿੰਦੂਤਵਾ ਜਾਂ ਉਸ ਸਾਰੇ ਵੱਲ ਦੇਖਦੇ ਹਾਂ, ਫਿਲਮੀ ਦੁਨੀਆ ਦੀ ਕੋਈ ਛੋਟੀ ਕੰਟਰੀਬਿਊਸ਼ਨ ਨਹੀਂ ਹੈ ਇਸ ਲੈਵਲ ਤੱਕ ਪਹੁੰਚਾਉਣ, ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੇ ਆਊਟਵਰਡਲੀ ਆਪਣਾ ਇੱਕ ਸੈਕੂਲਰ ਲੁੱਕ ਜਾਂ ਇੱਕ ਦੇਸ਼ ਪਿਆਰ ਜਾਂ ਇੱਕ ਕੌਮ ਪ੍ਰਸਤੀ, ਇੱਕ ਇੰਡੀਆ ਦੀ ਟੁਗੈਦਰਨੈਸ ਜਿੱਥੇ ਸੈਕੂਲਰਿਜ਼ਮ ਦੀ ਗੱਲ ਹੋਏ, ਉਹਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ। ਇਸ ਲਈ ਉਰਦੂ ਜ਼ਬਾਨ, ਉਹਨਾਂ ਦੇ ਸਕ੍ਰਿਪਟ ਰਾਈਟਰ, ਸ਼ੇਰੋ ਸ਼ਾਇਰੀ ਔਰ ਉਹਨਾਂ ਦੀਆਂ ਮੁਗਲ ਆਜ਼ਮ ਵਰਗੀਆਂ ਫਿਲਮਾਂ ਔਰ ਇਹ ਸਾਰੀਆਂ ਵੀ ਪੋਸਟ 47 ਵੀ ਮੈਂ ਦੇਖਦਾ ਕਿ ਵੀ ਜਿਹੜੀ ਈਵਨ ਸੀਰੀ ਫਰਿਆਦ ਜਾਂ ਲੈਲਾ ਮਜਨੂ ਜਾਂ ਉਹਨਾਂ ਥੀਮਸ ਦੇ ਉੱਤੇ ਵੀ ਜਿਨ੍ਹਾਂ ਨੂੰ ਮੌਜੂਦਾ ਦੌਰ ਦੇ ਵਿੱਚ ਹਰ ਚੀਜ਼ ਦੇ ਉੱਤੇ ਇਸਲਾਮਿਕ ਲੇਬਲ ਲਾ ਕੇ ਉਹਨੂੰ ਗਾਇਬ ਕਰ ਦਿੱਤਾ ਗਿਆ। ਪਰ ਹੁਣ ਇਹ ਜਿਵੇਂ ਉਸ ਪਹਾੜਨ ਕੁੜੀ ਨੂੰ ਖੜਾ ਕੀਤਾ ਹੋਇਆ ਵਾਈ ਸਿਕਿਉਰਿਟੀ ਦੇ ਕੇ ਔਰ ਕਿਵੇਂ ਉਹ ਸਾਰੀ ਫਿਲਮ ਇੰਡਸਟਰੀ ਨੂੰ ਭੰਡ ਰਹੀ ਹੈ। ਹਾਲਾਂਕਿ ਉਸ ਦੇ ਉੱਤੇ ਹੁਣ ਕਾਊਂਟਰ ਵੀ ਸ਼ੁਰੂ ਹੋਇਆ, ਲੇਕਿਨ ਇਹ ਇਹਨਾਂ ਦਾ ਕਮਿੰਗ ਫੇਜ਼ ਹੈ ਪ੍ਰੋਪੇਗੈਂਡੇ ਦੇ ਲਈ। ਹਿਮਾ ਮਾਲਿਨੀ ਬੁੱਢੀ ਹੋ ਗਈ ਹੈ, ਉਹਨਾਂ ਨੂੰ ਲੱਗਦਾ ਵੀ ਉਹਦੀ ਹੁਣ ਯੂਜ਼ਫੁਲਨੈਸ ਨਹੀਂ ਹੈ, ਉਹਨੂੰ ਵੀ BJP ਦਾ MP ਬਣਾਇਆ। ਔਰ ਦੂਜਾ ਹੁਣ ਇਹ ਇਹਨਾਂ ਦੇ ਲਈ ਜਿਹੜੀ ਹੈ ਇਸ ਨੂੰ ਖੜਾ ਕਰਕੇ ਪੂਰਾ ਉਹਨਾਂ ਦਾ ਔਰ ਜਿਸ ਅੰਦਾਜ਼ 'ਚ ਚੱਲ ਤੁਰੇ ਹੋਏ ਨੇ ਡਰੱਗਸ ਦੇ ਨਾਲ ਜੋੜ ਕੇ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਵੱਡੀਆਂ ਵੱਡੀਆਂ ਹਸਤੀਆਂ ਵੀ ਖਾਨ ਜਿਹੜੇ ਨੇ ਆਮਿਰ ਖਾਨ, ਸ਼ਾਹਰੁਖ ਖਾਨ ਜਾਂ ਦੂਸਰੇ ਖਾਨ, ਉਹ ਸਾਰੇ ਕਿਤੇ ਨਾ ਕਿਤੇ ਲਪੇਟੇ ਜਾਣਗੇ ਜਿਸ ਅੰਦਾਜ਼ ਦੇ ਵਿੱਚ। ਸੋ ਇਹ ਸਾਰਾ ਇੱਕ ਪਾਸੇ ਪ੍ਰੋਪੇਗੈਂਡਾ ਵਾਰਫੇਅਰ ਹੈ ਉਹਨਾਂ ਦੀ, ਉਹਦੇ ਨਾਲ ਵਿਦਨ ਇੰਡੀਆ ਸਟੇਟ ਆਪਣਾ ਮਾਈਟ ਇਸਤੇਮਾਲ ਕਰ ਰਿਹਾ ਹੈ। ਜਿਵੇਂ ਉਹਨਾਂ ਨੇ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੰਗ ਨੂੰ ਕੁਚਲਣ ਦੇ ਲਈ ਕਿਵੇਂ ਪ੍ਰਾਪਰਟੀਜ਼ ਅਟੈਚ ਕਰਨ ਦੀ ਗੱਲ ਸ਼ੁਰੂ ਕਰ ਲਈ, ਉਹਨਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਉੱਤੇ ਜਿਹੜੀਆਂ ਇੱਥੇ ਨਾਨ ਪ੍ਰੋਫਿਟ ਦੇ ਥੱਲੇ ਨੇ, ਜਿਨ੍ਹਾਂ ਦਾ ਕੋਈ ਦਹਿਸ਼ਤਗਰਦੀ ਨਾਲ ਲਾਗਾ ਦੇਗਾ ਨਹੀਂ ਹੈ। ਔਰ ਇਹ ਪ੍ਰੋਸੈਸ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਜ਼ਿਆਦਾ ਵੀ ਦੇਖਾਂਗੇ ਕਿਉਂਕਿ ਉਹਦੇ ਤੇ ਕੰਮ ਕਰ ਰਹੇ ਨੇ ਕਿ ਕਿਵੇਂ ਉਹਨਾਂ ਨੇ ਇਸ ਆਵਾਜ਼ ਨੂੰ ਬੰਦ ਕਰਨਾ ਹੈ। ਔਰ ਇਹਦੇ ਨਾਲ ਨਾਲ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਸਿੱਖ, ਕੈਨੇਡਾ, ਅਮਰੀਕਾ,
ਇੰਗਲੈਂਡ, ਇਹਨਾਂ ਤਿੰਨਾਂ ਮੁਲਕਾਂ 'ਚ ਪੋਲੀਟੀਕਲੀ ਹੁਣ ਕਾਫੀ ਪ੍ਰਭਾਵ ਵਾਲੇ ਹੋ ਗਏ ਨੇ, ਇਹਨਾਂ ਦਾ ਇਨਫਲੂਐਂਸ ਵਧਿਆ ਹੈ। ਔਰ ਕੈਨੇਡਾ ਦੇ ਵਿੱਚ NDP ਪਾਰਟੀ ਦੇ ਜਗਮੀਤ ਸਿੰਘ ਦਾ ਲੀਡਰ ਦੇ ਤੌਰ ਤੇ ਉੱਭਰਨਾ, ਮੇਨ ਆਪੋਜੀਸ਼ਨ ਪਾਰਟੀ 'ਚ ਜਿਹੜਾ ਹੈ ਉਸ ਦੀ ਥਾਂ, ਔਰ ਇਸੇ ਤਰੀਕੇ ਦੇ ਨਾਲ ਈਵਨ ਕੈਨੇਡਾ 'ਚ ਓਵਰਆਲ ਸਿੱਖਾਂ ਦਾ 16-17 ਮੈਂਬਰ ਪਾਰਲੀਮੈਂਟ ਲਿਬਰਲ ਪਾਰਟੀ 'ਚੋਂ ਹੋਣੇ, NDP 'ਚ ਵੀ ਨੇ, ਕੰਜ਼ਰਵੇਟਿਵ 'ਚ ਨੇ। ਇੰਗਲੈਂਡ 'ਚ ਸਿੱਧੇ ਤੌਰ ਤੇ ਅਸੀਂ ਦੇਖਦੇ ਹਾਂ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ, ਔਰ ਉਹਨਾਂ ਦੀ ਵੋਕਲ ਆਵਾਜ਼ ਵੀ ਆ। ਉਹ ਸਿੱਖਾਂ ਦਾ ਮੁੱਦਾ ਹੋਏ, ਕਸ਼ਮੀਰ ਦਾ ਮੁੱਦਾ ਹੋਏ, ਜਿਸ ਧੜੱਲੇ ਦੇ ਨਾਲ ਉਹ ਆਪਣੀ ਆਵਾਜ਼ ਚੁੱਕਦੇ ਨੇ, ਉਸ ਨੇ ਇਕੱਲਾ ਇਹੀ ਨਹੀਂ ਸਿੱਖਾਂ ਦੇ ਲਈ, ਮਾਈਨੋਰਿਟੀਜ਼ ਲਈ ਵੀ, ਔਰ ਖਾਸ ਤੌਰ ਤੇ ਮੁਸਲਮਾਨਾਂ ਲਈ, ਕਸ਼ਮੀਰੀ ਵੀ ਕੈਨੇਡਾ, ਇੰਗਲੈਂਡ 'ਚ, ਅਮਰੀਕਾ 'ਚੋਂ ਸਮਝਦੇ ਨੇ ਵੀ ਸਾਡੀ ਆਵਾਜ਼ ਵੀ ਇਹ ਸਿੱਖ ਨੁਮਾਇੰਦੇ ਨੇ। ਅਮਰੀਕਾ 'ਚ 50 ਤੋਂ ਜ਼ਿਆਦਾ ਕਾਂਗਰਸਮੈਨ, ਕਾਂਗਰੈਸ਼ਨਲ ਜਿਹੜੀ ਸਿੱਖ ਕਾਕਸ ਹੈ ਉਹਦੇ ਮੈਂਬਰ ਨੇ। ਹੁਣ ਜੇ ਸਾਨੂੰ ਲੱਗਦਾ ਹੈ ਕਿ ਵੀ ਅਸੀਂ ਉਸ ਲੈਵਲ ਵੱਲ ਵੱਧ ਰਹੇ ਹਾਂ ਕਿ ਜਿਵੇਂ ਬਾਹਰਲਾ ਇਨਫਲੂਐਂਸ ਅਲਟੀਮੇਟਲੀ ਖਾਲਿਸਤਾਨ ਕ੍ਰੀਏਟ ਕਰਨ ਦੇ ਵਿੱਚ ਇੱਕ ਕੀ ਰੋਲ ਅਦਾ ਕਰੇਗਾ, ਬਾਹਰਲੇ ਸਿੱਖਾਂ ਦਾ ਰੋਲ, ਤੇ ਸਾਡਾ ਦੁਸ਼ਮਣ ਉਹਨੂੰ ਬੜੀ ਚੰਗੀ ਤਰ੍ਹਾਂ ਸਮਝਦਾ। ਅਸੀਂ ਦੇਖਿਆ ਕੈਨੇਡਾ 'ਚ ਕਿਵੇਂ ਜਸਟਿਨ ਟਰੂਡੋ ਦੀ ਉਸ ਸ਼ਾਨਦਾਰ ਟ੍ਰਿਪ ਨੂੰ, ਜਿਹਦੇ 'ਚ ਕਿ ਉਹ ਬੜੇ ਮਾਣ ਨਾਲ ਆਪਣੀ ਫੈਮਿਲੀ ਦੇ ਨਾਲ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਿਹਾ ਸੀ, ਕਿਵੇਂ ਉਸ ਵਿਜ਼ਿਟ ਤੋਂ ਪਹਿਲਾਂ ਬਦਨਾਮ ਕੀਤਾ, ਕਿਵੇਂ ਉਹਨਾਂ ਦੀਆਂ ਏਜੰਸੀਆਂ ਨੇ ਇੱਕ ਆਪਣਾ ਦਹਿਸ਼ਤਗਰਦ ਜਿਹੜਾ ਸੀ ਉਹਨੂੰ ਨਾਲ ਪਾ ਕੇ ਉਸ ਜਸਟਿਨ ਟਰੂਡੋ ਦੀ ਵਾਈਫ ਨਾਲ ਉਹਦੀ ਪਿਕਚਰ ਨੂੰ ਜਿਹੜਾ ਪ੍ਰਮੋਟ ਕਰਕੇ ਉਹਨੂੰ ਹਿਊਮਿਲੇਟ ਕੀਤਾ ਵਰਚੁਅਲੀ। ਔਰ ਇਹ ਠੀਕ ਹੈ, ਪੰਜਾਬ 'ਚ ਸਿੱਖਾਂ ਨੇ ਖੁੱਲੀਆਂ ਬਾਹਾਂ ਦੇ ਨਾਲ ਵੈਲਕਮ ਕੀਤਾ, ਔਰ ਉਹਨਾਂ ਨੇ ਵੀ ਜਿਵੇਂ ਹੰਬਲਨੈਸ ਦਿਖਾਈ, ਇਹ ਆਪਣੇ ਆਪ ਦੇ ਵਿੱਚ ਰਿਮਾਰਕੇਬਲ ਹੈ। ਪਰ ਇਹਨਾਂ ਦਾ ਮਕਸਦ ਸੀ ਕਿ ਕਿਤੇ ਕੱਲ ਨੂੰ ਜਸਟਿਨ ਟਰੂਡੋ ਦੀ ਹਕੂਮਤ, ਜਿੱਥੇ 16-17 MP ਨੇ, ਉਹ ਸਿੱਖਾਂ ਨਾਲ ਪਿਆਰ ਕਰਦਾ ਹੈ, ਦੂਸਰੀ ਜਨਰੇਸ਼ਨ, ਇਹਦੇ ਫਾਦਰ ਵੀ ਜਿਹੜਾ ਪ੍ਰਾਈਮ ਮਿਨਿਸਟਰ ਹੈ ਟਰੂਡੋ, ਉਹਨਾਂ ਨੇ ਪ੍ਰਾਈਮ ਮਿਨਿਸਟਰ ਹੁੰਦਿਆਂ ਪਹਿਲੀ ਵਾਰ ਹਰਮੰਦਰ ਸਾਹਿਬ ਰੁਮਾਲੇ ਭੇਜੇ ਸੀ। ਗੁਰਬਖਸ਼ ਸਿੰਘ ਮੱਲੀ ਪਹਿਲਾ ਟਰਬਨ ਸਿੱਖ MP ਉਹਨਾਂ ਦੇ ਪੀਰੀਅਡ 'ਚ ਮੈਂਬਰ ਪਾਰਲੀਮੈਂਟ ਬਣਿਆ ਸੀ। ਸੋ ਉਹਨਾਂ ਨੇ ਇੱਕ ਪਾਸੇ ਉਹਨਾਂ ਨੂੰ ਬਿਲਕੁਲ ਨੈਗੇਟ, ਔਰ ਇਹਦਾ ਜੇ ਦੇਖਿਆ ਜਾਏ ਅਸਰ ਵੀ ਹੋਇਆ। ਤੁਸੀਂ ਉਹ ਵੋਕਲ ਆਵਾਜ਼ ਨਹੀਂ ਸੁਣਦੇ, ਈਵਨ ਜਿਹੜੇ ਸਿੱਖ MP ਵੀ ਸੀ ਉਹ ਵੀ ਡਰੇ ਘਬਰਾਏ ਪਿੱਛੇ ਪਿੱਛੇ ਰਹਿੰਦੇ ਨੇ। ਫਿਰ ਇਸ ਦੇ ਨਾਲ ਅਸੀਂ ਦੇਖਿਆ ਕਿ ਕਿਵੇਂ ਜਗਮੀਤ ਸਿੰਘ ਨੂੰ ਹਰਾਉਣ ਦੇ ਲਈ MP ਦੇ ਤੌਰ ਤੇ ਬਰਨਬੈਰੀ ਜਿਹੜਾ ਉਸ ਬ੍ਰਿਟਿਸ਼ ਕੋਲੰਬੀਆ 'ਚ ਨੈਗੇਟਿਵਿਟੀ, ਦਹਿਸ਼ਤਗਰਦੀ ਨਾਲ ਜੋੜਨਾ, ਦੂਸਰਾ ਉਹ ਵੀ ਪੂਰਾ ਅਟੈਂਪਟ ਕੀਤਾ। ਲੇਕਿਨ ਕਿਉਂਕਿ ਸਿੱਖ ਵੀ ਹੁਣ ਪੂਰੇ ਜਾਗਰੂਕ ਨੇ ਔਰ ਇਹ ਹਰ ਗੱਲ ਨੂੰ ਚੈਲੰਜ ਕਰਦੇ ਨੇ, ਹੁਣ ਜਿਹੜੀ ਇਹ ਸੋ ਕਾਲਡ ਇਹਨਾਂ ਦੀ ਖਾਲਿਸਤਾਨ ਦੇ ਉੱਤੇ ਰਿਪੋਰਟ ਹੈ, ਜਿਹਦਾ ਟਾਈਟਲ ਹੀ ਇਹਨਾਂ ਨੇ, ਜਿਹੜਾ ਤੁਸੀਂ ਟਾਈਟਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਮਿਸਚਿਫ ਦਾ ਮਕਸਦ ਇਹਨਾਂ ਦੇ ਬਿਹਾਈਂਡ ਕੌਣ ਹੈ। ਔਰ ਇਹ ਜਿਹੜੀ ਆਲਮੋਸਟ ਮੇਰਾ ਖਿਆਲ ਹੈ 29 ਪੇਜ ਦੇ ਕਰੀਬ ਦੀ 23 ਪੇਜ ਦੀ ਰਿਪੋਰਟ ਹੈ, ਉਹਦਾ ਟਾਈਟਲ ਹੈ ਖਾਲਿਸਤਾਨ ਏ ਪ੍ਰੋਜੈਕਟ ਆਫ ਪਾਕਿਸਤਾਨ। ਇਹ ਸਕਰੀਨ ਦੇ ਉੱਤੇ ਦੇਖ ਸਕਦੇ ਨੇ, ਕਿਉਂਕਿ ਮੈਂ ਇਹਨੂੰ ਡਿਸਕਸ ਕਰਨ ਦੇ ਲਈ ਕਈ ਦਿਨਾਂ ਤੋਂ ਦੇਖ ਰਿਹਾ ਸੀ। ਲੇਕਿਨ ਮੈਨੂੰ ਲੱਗਦਾ ਸੀ ਕਿ ਵੀ ਈਵਨ ਬੇਸ਼ੱਕ ਇਸ ਨੂੰ ਜਿਹੜਾ ਹੈ ਇਸ ਦੇ ਟੁਕੜੇ ਟੁਕੜੇ ਕੀਤੇ ਜਾ ਸਕਦੇ ਨੇ, ਇਹਦੇ ਹਰ ਲੌਜਿਕ ਦੇ, ਸੋ ਕਾਲਡ ਲੌਜਿਕ ਦੇ, ਪਰ ਮੈਨੂੰ ਸੀ ਕਿ ਵੀ ਅਸੀਂ ਇਸ ਨੈਗੇਸ਼ਨ 'ਚ ਵੀ ਇਹਨਾਂ ਨੂੰ ਪ੍ਰਮੋਸ਼ਨ ਨਾ ਦਈਏ। ਔਰ ਮੈਂ ਮੌਕੇ ਦੀ ਭਾਲ 'ਚ ਸੀ, ਸਾਰਿਆਂ ਦੇ ਨਾਲ ਸਾਡਾ ਸਕਾਲਰਸ ਨਾਲ ਵੀ ਰਾਬਤਾ ਸੀ, ਇੰਗਲੈਂਡ ਦੇ ਵਿੱਚ ਵੀ ਅਸੀਂ ਗੱਲਬਾਤ ਕਰ ਰਹੇ ਸੀ ਕਿ ਇਹਦੀਆਂ, ਕਿਉਂਕਿ ਮੈਨੂੰ ਇਹ ਸੀ ਕਿ ਕਿਉਂਕਿ ਕੈਨੇਡਾ 'ਚ ਇਹ ਰਿਪੋਰਟ ਆਈ ਹੈ ਔਰ ਇਹਦੇ ਬਹੁਤ ਬੁਰੀ ਤਰ੍ਹਾਂ ਸਿੱਖਾਂ ਦੇ ਨੂੰ ਔਰ ਸਾਰੀ ਖਾਲਿਸਤਾਨ ਦੀ ਲਹਿਰ ਨੂੰ ਪਾਕਿਸਤਾਨ ਦੀ ISI ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਸਾਨੂੰ ਇਹ ਵੀ ਲੱਗਦਾ ਸੀ ਕਿ ਅਸੀਂ ਕੋਈ ਐਸਾ ਸਟੈਪ ਨਾ ਲਈਏ ਕਿ ਜਿਹੜਾ ਕੋਈ ਵੀ ਕਲੈਕਟਿਵ ਰਿਸਪੌਂਸ ਕਮਿਊਨਿਟੀ ਨੇ ਦੇਣਾ ਹੈ, ਖਾਸ ਤੌਰ ਤੇ ਕੈਨੇਡੀਅਨ ਸਿੱਖ ਕਮਿਊਨਿਟੀ ਨੇ, ਉਹਨੂੰ ਅਸੀਂ ਜਿਹੜਾ ਉਸ ਤੋਂ ਪਹਿਲਾਂ ਕੋਈ ਆਪਣਾ ਮਨਮਰਜ਼ੀ ਨਾ ਕਰੀਏ। ਸੋ ਮੈਨੂੰ ਅੱਜ ਖੁਸ਼ੀ ਹੈ ਜਦੋਂ ਮੈਂ ਇਹ ਡਿਸਕਸ ਕਰ ਰਿਹਾ। ਰੋਜ਼ਾਨਾ ਮੈਂ ਇੱਛ ਵੀ ਕਰਦਾ ਸੀ ਕਿ ਮੈਂ ਕਿਵੇਂ ਇਸ ਦੇ ਜਿਹੜਾ ਉਹ ਤੂੰਬੇ ਉਡਾਵਾਂ, ਔਰ ਲੇਕਿਨ ਹੁਣ ਮੈਂ ਇਸ ਨੂੰ ਬੜੇ ਮਾਣ ਦੇ ਨਾਲ ਇਹ ਗੱਲ ਕਹਿ ਸਕਦਾ, ਇਸ ਸਾਰੇ ਚੋਂ 2 ਪਾਰਟ ਨਿਕਲਦੇ ਨੇ। ਅੱਜ ਇੱਕ ਚਿੱਠੀ ਜਿਹੜੀ ਕਿ 50 ਤੋਂ ਜ਼ਿਆਦਾ ਸਿੱਖ ਪ੍ਰੋਫੈਸਰਾਂ ਨੇ, ਐਕੈਡੈਮਿਸ਼ੀਅਨਸ ਨੇ, ਰਿਸਰਚ ਸਕਾਲਰਸ ਨੇ, ਜਿਹੜੇ ਅਮਰੀਕਾ, ਕੈਨੇਡਾ, UK ਦੀਆਂ ਟੌਪ ਯੂਨੀਵਰਸਿਟੀਆਂ 'ਚ ਬੈਠੇ ਨੇ, ਉਹਨਾਂ ਨੇ ਇੱਕ ਚਿੱਠੀ ਇਸ MLI ਥਿੰਕ ਟੈਂਕ ਨੂੰ ਲਿਖੀ ਹੈ ਕਿ ਵੀ ਇਸ ਰਿਪੋਰਟ ਨੂੰ ਵਾਪਸ ਲਓ। ਔਰ ਇਹ ਬਿਲਕੁਲ ਜੇ ਉਹਨਾਂ ਨੇ ਐਕੈਡੈਮਿਕ ਢੰਗ ਨਾਲ, ਕਿਉਂਕਿ ਇਹ
ਜਿਹੜਾ ਥਿੰਕ ਟੈਂਕ ਹੈ ਇਹ ਇੱਕ ਐਕੈਡੈਮਿਕ ਅਦਾਰਾਕਾਰ ਚ ਹੈ। ਬੇਸ਼ੱਕ ਇਹ ਰਿਪੋਰਟ ਲਿਖਣ ਵਾਲਾ ਟੈਰੀ ਮਿਲਵਾਕੀ ਇੱਕ ਬੜਾ ਡੂਬੀਅਸ ਕਿਸਮ ਦਾ ਜਰਨਲਿਸਟ ਬੇਸ਼ੱਕ CBC ਨਾਲ 30 ਸਾਲ ਤੋਂ ਰਿਹਾ, ਪਰ ਪਹਿਲਾਂ ਵੀ ਇਹਨੂੰ ਇੱਕ ਵਾਰ ਜਿਹੜਾ ਹੈ ਉਹ ਅਦਾਲਤ ਦੇ ਵਿੱਚ ਸਿੱਖ ਲਿਜਾ ਚੁੱਕੇ ਨੇ, ਕਿਉਂਕਿ ਇਹ ਉਹਨਾਂ ਦੇ ਵੱਲੋਂ ਹੀ CBC ਵੱਲੋਂ ਜਿਹੜਾ 에ਅਰ ਇੰਡੀਆ ਡਿਜ਼ਾਸਟਰ ਨੂੰ ਕਵਰ ਕਰਦਾ ਰਿਹਾ ਹੈ 1985 ਤੋਂ ਲੈ ਕੇ, ਔਰ ਇਹਦਾ ਬਹੁਤ ਬਾਇਸਡ ਐਟੀਟਿਊਡ ਸੀ। ਹੁਣ ਮੈਂ ਜੇ ਕਹਾਂ ਕਿ ਭਾਈ ਇਹ ਖਰੀਦੇ ਹੁੰਦੇ ਨੇ, ਫਿਰ ਕੋਈ ਭੁਲੇਖਾ ਨਹੀਂ ਹੁੰਦਾ। ਜੇ ਵੈਨਕੂਵਰ ਸਨ ਦੀ ਜਿਹੜੀ ਹੈ ਉਹ ਕਿਮ ਬੋਲਨ ਜਰਨਲਿਸਟ ਜਿਹੜੀ ਬਾਅਦ ਦੇ ਵਿੱਚ ਡਿਸਗ੍ਰੇਸ ਹੋ ਕੇ ਉਹਨਾਂ ਨੇ ਵੈਨਕੂਵਰ ਸਨ ਵਾਲਿਆਂ ਨੇ ਕੱਢੀ, ਉਹਦਾ ਇਹੀ ਐਟੀਟਿਊਡ ਸੀ। ਉਹ ਹਰ ਇਸ਼ੂ ਨੂੰ ਤਲਵਿੰਦਰ ਸਿੰਘ ਪਰਮਾਰ ਨਾਲ ਜੋੜ ਕੇ, ਤਲਵਿੰਦਰ ਸਿੰਘ ਪਰਮਾਰ ਨੂੰ 에ਅਰ ਇੰਡੀਆ ਨਾਲ ਜੋੜ ਕੇ, ਉਹਨੂੰ ਦਹਿਸ਼ਤਗਰਦੀ ਨਾਲ ਜੋੜ ਕੇ, ਔਰ ਉਹਦਾ ਕਿਮ ਬੋਲਨ ਦਾ ਟਿਲ ਲੱਗਾ ਰਿਹਾ ਕਿੰਨੇ ਸਾਲ ਕੇ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਪੋਲੀਟੀਸ਼ੀਅਨ ਨੇ, MP ਨੇ, ਮਿਨਿਸਟਰ ਨੇ, ਪ੍ਰੋਵਿੰਸ਼ੀਅਲ ਜਾਂ ਫੈਡਰਲ, ਉਹ ਸਿੱਖ ਡੇ ਪਰੇਡਸ ਦੇ ਵਿੱਚ ਕਿਉਂ ਜਾਂਦੇ ਨੇ, ਵਿਸਾਖੀ ਪਰੇਡਸ ਤੇ, ਜਿਹਨਾਂ ਵਿਸਾਖੀ ਪਰੇਡਸ ਦੇ ਵਿੱਚ ਜਿਹੜੇ ਫਲੋਟ ਹੁੰਦੇ ਨੇ ਉਹਨਾਂ 'ਚ ਪਿੰਡਾਂ ਵਾਲਿਆਂ ਦੀ ਪਿਕਚਰ ਹੈ, ਦੂਸਰੇ ਸਿੰਘਾਂ ਦੀ ਹੈ ਕਿ ਇਹ ਦਹਿਸ਼ਤਗਰਦੀ ਦੇ ਨਾਲ ਖਲੋਤੇ ਨੇ। ਲੇਕਿਨ ਇਵੈਂਚੁਅਲੀ ਉਹ ਵੀ ਗਾਇਬ ਹੋਈ ਉੱਥੋਂ, ਕਿਉਂਕਿ ਵੈਨਕੂਵਰ ਸਨ ਨੇ ਵੀ ਰਿਅਲਾਈਜ਼ ਕੀਤਾ ਹੈ ਕਿ ਵੀ ਇਹ ਤਾਂ ਜਰਨਲਿਜ਼ਮ ਦੇ ਨਾਂ ਥੱਲੇ ਮੀਅਰ ਹੇਟਰੇਡ ਹੈ, ਔਰ ਜਿਵੇਂ ਕਿਸੇ ਲਈ ਕੰਮ ਕਰਨਾ ਹੁੰਦਾ। ਸੋ ਇਸੇ ਤਰ੍ਹਾਂ ਇਹ ਟੈਰੀ ਮਿਲਵਾਕੀ ਜਿਹਦਾ ਸਾਰਾ ਕਰੀਅਰ ਹੀ ਜੇ 30 ਸਾਲ ਦਾ, ਹੁਣ ਤਾਂ 33-34 ਸਾਲ ਬਾਅਦ ਰਿਟਾਇਰ ਹੋ ਕੇ ਘਰ ਬੈਠਾ, ਔਰ ਇਹ ਨਵੀਂ ਸ਼ਰਾਰਤ ਸਾਹਮਣੇ ਆਈ ਹੈ। ਲੇਕਿਨ ਜਿਹੜਾ ਇਹਦੇ ਨਾਲ ਜਦੋਂ ਤੁਸੀਂ ਟੀਮ ਦੇਖਦੇ ਹੋ ਕੌਣ ਨੇ, ਫਿਰ ਤੁਹਾਨੂੰ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਇਹਨਾਂ ਦੇ ਬਿਹਾਈਂਡ ਕੌਣ ਹੈ। ਹੁਣ ਇਸ ਰਿਪੋਰਟ ਦਾ ਫੋਰਵਰਡ ਲਿਖਦਾ ਉਜਲ ਦੋਸਾਂਝ ਤੇ ਸ਼ਿਵਾਲੋਏ ਮਜਮੂਦਾਰ। ਹੁਣ ਸ਼ਿਵਾਲੋਏ ਮਜਮੂਦਾਰ ਇੱਕ ਰਾਈਟ ਵਿੰਗਰ ਕੰਜ਼ਰਵੇਟਿਵ ਜਿਹੜਾ ਬੰਦਾ ਕਮੈਂਟੇਟਰ ਔਰ ਰਹਿ ਰਾਈਟਰ, ਮਜਮੂਦਾਰ ਬੰਗਾਲੀ ਹਿੰਦੂ, ਔਰ ਇਹ ਉਜਲ ਦੋਸਾਂਝ ਜਿਹਨੇ ਜੂਨ 84 ਨੂੰ ਦਾ ਜਦੋਂ ਫੌਜੀ ਹਮਲਾ ਹੁੰਦਾ ਹੈ ਦਰਬਾਰ ਸਾਹਿਬ ਤੇ, ਉਹ ਇੰਦਰਾ ਗਾਂਧੀ ਨੂੰ ਜਾ ਕੇ ਵਧਾਈ ਦਿੰਦਾ TV ਦੇ ਉੱਤੇ। ਔਰ ਅਜੇ ਇਹ ਵੱਖਰੀ ਗੱਲ ਹੈ ਕਿ ਫਿਰ ਉਹ ਵਧਾਈ ਦੇ ਕੇ ਘਰ ਤੱਕ ਪਹੁੰਚਣ ਤੋਂ ਪਹਿਲਾਂ ਹਸਪਤਾਲ ਪਹੁੰਚਦਾ ਹੈ ਤੇ 32 ਕਿ 36 ਟਾਂਕੇ ਉਹਦੇ ਸਿਰ 'ਚ ਲੱਗਦੇ ਨੇ, ਕਿਉਂਕਿ ਤੁਸੀਂ ਅੰਦਾਜ਼ਾ ਲਾਓ ਜੂਨ 84 ਦਾ ਪਹਿਲਾ ਹਫਤਾ ਜਦੋਂ ਕਿ ਐਨ ਸਿੱਖਾਂ ਦੇ ਘਰਾਂ 'ਚ ਚੁੱਲ੍ਹੇ ਨਹੀਂ ਬਲ ਰਹੇ, ਔਰ ਕਿਸ ਕਿਸਮ ਦਾ ਰੋਹ, ਔਰ ਦੂਜਾ ਔਰ ਇਹ ਇੱਕ ਵਿਗੜਿਆ ਹੋਇਆ ਕਾਮਰੇਡ ਜਿਹੜਾ ਉਹ ਜਾ ਕੇ ਵਧਾਈਆਂ ਦੇ ਰਿਹਾ ਇੰਦਰਾ ਗਾਂਧੀ ਨੂੰ ਕਿ ਬਹੁਤ ਚੰਗਾ ਕੰਮ ਕੀਤਾ। ਉਹ ਜਿਹੜੇ ਟਾਂਕੇ ਨੇ ਉਹ ਅਜੇ ਵੀ ਉਹਨੂੰ ਰੜਕਦੇ ਨੇ, ਭਾਵੇਂ MP ਵੀ ਬਣਿਆ, ਉੱਥੇ ਦਾ ਅਟਰਨੀ ਜਨਰਲ ਵੀ ਰਿਹਾ ਬ੍ਰਿਟਿਸ਼ ਕੋਲੰਬੀਆ ਦਾ, ਔਰ ਜਿਸ ਕਿਸਮ ਦਾ ਘਟੀਆਪਨ ਉਹਨੇ ਆਪਣੇ ਪੋਲੀਟੀਕਲ ਕਰੀਅਰ 'ਚ ਕੀਤਾ ਹੈ। ਨਹੀਂ, ਪਹਿਲਾਂ ਉਹ NDP ਪਾਰਟੀ ਦਾ ਹਿੱਸਾ ਸੀ, ਫਿਰ ਲੈਣ ਲਈ ਇਧਰੋਂ ਸੀਟ ਹੈ ਉਹਦੇ 'ਚ ਵੜ ਗਿਆ, ਲਿਬਰਲ 'ਚ ਵੜ ਗਿਆ, ਡਿਸਗ੍ਰੇਸਡ ਬੰਦਾ ਵਿਦਨ ਕਮਿਊਨਿਟੀ, ਉਹਨੂੰ ਕੋਈ ਜਿਹੜਾ ਨਹੀਂ ਹੈ। ਹੁਣ ਇਹ ਦੋਨੋਂ ਹੀ ਜਿਹੜੇ ਨੇ ਉਜਲ ਦੋਸਾਂਝ ਔਰ ਸ਼ਿਵਾਲੋਏ ਮਜਮੂਦਾਰ ਉਹਦਾ ਫੋਰਵਰਡ ਲਿਖਦੇ ਨੇ, ਔਰ ਇਹਨਾਂ ਦੇ ਨਾਲ ਜਿਹੜਾ ਅਸੀਂ ਮੁੱਖ ਤੌਰ ਦੇ ਉੱਤੇ ਦੇਖਦੇ ਹਾਂ ਕਿ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ। ਔਰ ਸਾਨੂੰ ਸਾਡੇ ਇੱਕ ਰੈਗੂਲਰ ਵਿਊਅਰ ਨੇ ਪ੍ਰਭਜੋਤ ਸਿੰਘ, ਉਹਨਾਂ ਦੀ ਵੀ ਇੱਕ ਲਿਖਤ ਆਈ, ਔਰ ਉਹਦੇ 'ਚ ਉਹਨਾਂ ਨੇ ਪ੍ਰਭਜੋਤ ਸਿੰਘ, ਔਰ ਉਹਦੇ 'ਚ ਉਹਨਾਂ ਨੇ ਸਾਨੂੰ 2-3 ਦਿਨ ਪਹਿਲਾਂ ਇਹ ਲਿਖਿਆ ਸੀਗਾ, ਔਰ ਉਹਨਾਂ ਨੇ 2 ਆਰਟੀਕਲਸ ਦਾ ਹਵਾਲਾ ਦੇ ਕੇ ਇਹ ਕਿਹਾ ਸੀ ਕਿ ਵੀ ਇਸੇ ਤਰ੍ਹਾਂ ਇੱਕ ਪ੍ਰਸ਼ਾਂਤ ਤਿਵਾੜੀ ਨਾਂ ਦਾ ਪ੍ਰਮੋਟਰ ਓਪੀਨੀਅਨ ਐਕਸਪ੍ਰੈਸ ਗਰੁੱਪ ਦਾ, ਉਹਦਾ ਵੀ ਇੱਕ ਆਰਟੀਕਲ ਇਹਦੇ ਨਾਲ ਹੀ ਜਿਹੜਾ ਜੁੜਿਆ ਹੋਇਆ ਸੀ। ਔਰ ਜਦੋਂ ਤੁਸੀਂ ਦੇਖਦੇ ਹੋ ਜਿਹੜੇ ਸਿਆਣੇ ਇੰਟੈਲੈਕਚੁਅਲ ਨੇ ਜਿਵੇਂ ਆਪਣੇ ਪ੍ਰਭਜੋਤ ਸਿੰਘ ਨੇ, ਉਹ ਦੇਖਦੇ ਨੇ ਕਿ ਵੀ ਸਿਮਿਲੈਰਿਟੀਜ਼ ਕੀ ਨੇ, ਔਰ ਕਿਵੇਂ ਇਹ ਕੈਂਪੇਨ ਇੱਕ ਬੜੇ ਆਰਗੇਨਾਈਜ਼ਡ ਢੰਗ ਨਾਲ ਰਨ ਕੀਤਾ ਜਾਂਦਾ ਹੈ। ਪਹਿਲਾ ਸਾਰਾ ਨੈਰੇਟਿਵ ਜਿਹੜਾ ਪਿਛਲੇ 30 ਸਾਲ 'ਚ ਜਦੋਂ ਖਾਲਿਸਤਾਨ ਨੂੰ ਦਹਿਸ਼ਤਗਰਦੀ, 에ਅਰ ਇੰਡੀਆ ਘੜੀਸ ਲੈਣਾ, ਇੰਦਰਾ ਗਾਂਧੀ ਦਾ ਮਾਰਿਆ ਜਾਣਾ, ਪੰਜਾਬ 'ਚ ਦਹਿਸ਼ਤਗਰਦੀ, ਹੁਣ ਕਿਉਂਕਿ ਜੇ ਸਾਨੂੰ ਲੱਗਦਾ ਹੈ ਕਿ ਭਾਈ ਇਹ ਚਾਈਨਾ ਫੈਕਟਰ ਜਿਹਨੇ ਇੰਡੀਆ ਨੂੰ ਚੰਗੀ ਤਰ੍ਹਾਂ ਰਗੜਿਆ, ਇਹਨਾਂ ਦਾ ਨੱਕ ਰਗੜਾਇਆ ਵੀ ਹੈ, ਪਾਕਿਸਤਾਨ ਦਾ ਉਭਾਰ, ਚੀਨ ਪਾਕਿਸਤਾਨ ਇੱਕ ਪੇਜ ਤੇ ਹੋਣਾ, ਉਸ ਖਿੱਤੇ 'ਚ ਬਣ ਰਹੇ ਨਵੇਂ ਅਲਾਇੰਸ ਜਿਹਦੇ 'ਚ ਚਾਈਨਾ, ਪਾਕਿਸਤਾਨ, ਈਰਾਨ, ਟਰਕੀ, ਇਹ ਜਿਹੜੇ ਸਾਰੇ ਨੇ ਉਹ ਇੱਕ ਪੇਜ ਤੇ ਨੇ। ਹੁਣ ਜੇ ਸਾਨੂੰ ਲੱਗਦਾ ਹੈ ਕਿ ਵੀ ਇਹਦੇ ਚੋਂ ਖਾਲਿਸਤਾਨ ਔਰ ਕਸ਼ਮੀਰੀਆਂ ਨੂੰ ਲੱਗਦਾ ਹੈ ਕਿ ਭਾਈ ਸਾਡੀ ਸਟਰਗਲ ਕਿਸੇ ਮੰਤਕੀ ਅੰਜਾਮ ਤੱਕ ਪਹੁੰਚ ਸਕਦੀ ਹੈ, ਤੇ ਦੁਸ਼ਮਣ ਬੜੀ ਚੰਗੀ ਤਰ੍ਹਾਂ ਸਮਝਦਾ ਹੈ। ਔਰ ਪ੍ਰਭਜੋਤ ਸਿੰਘ ਹੋਰਾਂ ਨੇ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਨੋਟ ਕੀਤਾ ਹੈ ਕਿ ਭਾਈ ਇਸ ਰਿਪੋਰਟ ਦੇ ਵਿੱਚ ਵੀ, ਔਰ ਇਹ ਜਿਹੜਾ ਪ੍ਰਸ਼ਾਂਤ ਤਿਵਾੜੀ ਦਾ ਰਾਈਟ ਅਪ ਵੀ ਹੈ, ਇੱਕ ਲਫ਼ਜ਼ ਜੀਓ ਪੋਲਿਟਿਕਸ, ਕੀ ਵਰਡ ਜਿਹੜਾ ਹੈ ਉਹ ਜੀਓ ਪੋਲਿਟਿਕਸ ਉਹ ਬੜਾ ਇਸਤੇਮਾਲ ਹੋਇਆ ਹੈ।
उन्होंने कहा कि दिस इज ए चेंज इन देयर इंफॉर्मेशन वॉरफेयर स्ट्रेटजी वेयर बिफोर दे वुड पोस्ट आर्टिकल्स अबाउट बॉम्बिंग्स, अरेस्ट, conspiracies by Khalistani terrorists, quote unquote. Now they are focusing more on trying to discredit the geopolitical significance of the movement. This shows that movement is starting to enter a new stage and also gives a preview of the next wave of their propaganda. उन्होंने कहा भी इस तो तुसी अंदाज़ा लाओ कि इन्हां दी अगली वेव की होएगी और इस तो पहला कि मैं इस रिपोर्ट नूं किवें 50 ਜਿਹੜੇ ਐਕੈਡੈਮੀਸ਼ੀਅਨ ਉਹਨਾਂ ਦੀ ਬੈਕਗ੍ਰਾਉਂਡ ਵੀ ਡਿਸਕਸ ਕਰਾਂ। ਇਸ ਖਬਰ ਦੇ ਨਾਲ ਹੀ ਅੱਜ ਇਹ ਖਬਰ ਆਈ ਕਿ ਪਿਛਲੇ ਦਿਨਾਂ 'ਚ 6 ਸਤੰਬਰ ਨੂੰ ਸਰ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਨ ਸੀ। ਅਸੀਂ ਵੀ ਆਪਣਾ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਸੀ ਔਰ ਵਰਲਡ ਸਿੱਖ ਆਰਗੇਨਾਈਜੇਸ਼ਨ ਜਿਹੜੀ ਇੱਕ ਬੜੇ ਆਰਗੇਨਾਈਜ਼ਡ ਢੰਗ ਨਾਲ ਕੈਨੇਡਾ 'ਚ ਕੰਮ ਕਰਦੀ ਹੈ ਔਰ ਪਿਛਲੇ ਦਿਨਾਂ 'ਚ ਅਫਗਾਨ ਸਿੱਖਾਂ ਦੀ ਰੀਹੈਬਿਲਿਟੇਸ਼ਨ ਦੇ ਮੁੱਦੇ ਤੇ ਵੀ ਇਹਨਾਂ ਦਾ ਰੋਲ ਹੈ और इस शरारती जड़ा जर्नलिस्ट है टैरी मिलवॉकी इनू पहला कोर्ट तक भी लैके गए ने और हुण भी इस मुद्दे दे उत्ते जड़ा थिंक टैंक MLI दी रिपोर्ट दे उत्ते काम कर रहे हैं और जसवंत सिंह खालड़ा दे शहीदी दिन दे मौके WSO ने ट्वीट किया कि दिस इनकलूडिड उन्होंने ट्रिब्यूट दे के एबडक्शन, टॉर्चर एंड एक्स्ट्रा जुडिशियल किलिंग्स ऑफ सिख्स. Evidence of this genocide was unearthed by human rights activist Jaswant Singh Khalda and presented to Canadians at the WSO's annual parliamentary dinner in 1995. A detail never forget 84 hashtag ਦੇ ਥੱਲੇ ਸੀ। ਹੁਣ ਜਦੋਂ ਇਹ ਉਹਨਾਂ ਦਾ ਟਵੀਟ ਗਿਆ ਤੇ ਇਹ ਅੱਜ ਉਹਨਾਂ ਨੇ ਇਨਫੋਰਮ ਕੀਤਾ ਦੂਸਰੇ ਟਵੀਟ ਨਾਲ ਕਿ ਇਹਨਾਂ ਨੇ ਟਵਿੱਟਰ ਵਾਲਿਆਂ ਨੇ ਇਹਨਾਂ ਨੂੰ ਕਿਹਾ WSO ਦੇ ਇਸ ਟਵੀਟ ਤੋਂ ਬਾਅਦ कि in the interest of transparency, we are writing to inform you that Twitter has received a request from Indian law enforcement regarding your Twitter account, WorldSikhOrg, that claims the following content violates the laws of India. इस ट्वीट दे उत्ते खालड़े दे उत्ते इंडियन गवर्नमेंट ने ट्विटर नूं कहा कि भाई ये जड़ा है ये वायोलेट कर रहा साडे इंडिया के लॉ। उन्होंने कहा जी असी हालां इहदे ते कोई एक्शन नहीं लिया पर असी ये जड़ा ट्रांसपेरेंसी रखण दे लई तुहानूं ये इनफॉर्म कर रहे हैं। हुण तुसीं इस तो ये अंदाज़ा ला लो कि भाई किस हद तक जाके इन्हां ने हुण बाहरली आवाज़ नूं जे जसवंत सिंह खालड़ा दी शहीदी याद नूं समर्पित जिहड़ा ट्वीट है वो इंडियन लॉ ਦੇ ਅਗੇਂਸਟ ਹੈ ਔਰ ਉਹਦੇ ਉੱਤੇ ਉਹ ਗਵਰਨਮੈਂਟਲ ਪ੍ਰੋਟੈਸਟ ਕਰ ਰਹੇ ਨੇ ਤੇ ਬਾਕੀ ਪੇजेस ਹੈ TV 84 ਦਾ ਬੈਨ ਹੋਣਾ ਜਾਂ ਦੂਸਰਾ ਅਸੀਂ ਤਾਂ ਰੋਜ਼ਾਨਾ ਜਿਹੜਾ 2 ਪੀਪੇ ਤੇਲ ਦੇ ਇਹਨਾਂ ਦੀਆਂ ਜੜ੍ਹਾਂ 'ਚ ਪਾਉਂਦੇ ਉਹ ਸਾਨੂੰ ਕਿਵੇਂ ਟੋਲਰੇਟ ਕਰਨਗੇ ਜਾਂ ਦੂਸਰੇ ਪੇजेस ਜਿਹੜੇ ਹੁੰਦੇ ਨੇ। ਹੁਣ ਮੈਂ ਸਮਝਦਾ ਵੀ ਕਿਉਂਕਿ ਜਦੋਂ ਇਸ ਹੱਦ ਤੱਕ ਹਕੂਮਤ ਇਨਫਲੂਐਂਸ ਕਰ ਰਹੀ ਹੈ ਪਲੇਟਫਾਰਮਸ ਨੂੰ ਇਹ ਬੜਾ ਜ਼ਰੂਰੀ ਸੀ कि इन्हों इस थिंक टैंक नूं चैलेंज किया जाए कि भई ये अपनी रिपोर्ट वापस लो। हालां साडे कैनेडा के ब्यूरो चीफ मनवीर सिंह होरां ने सानूं दस्सिया कि इस संबंधी एक मॉन्ट्रियल दे विच सैटरडे उन्होंने एक अवेयरनेस गैदरिंग भी रखी है 12 तो 3 बजे तक बाहर हॉल लैके और इस तरह टोरंटो दे विच एक वड्डा इकट्ठ भी हो रहा है और ऑलरेडी सिखां दी ਜਿਹੜੀਆਂ ਤਨਜ਼ੀਮਾਂ ਨੇ ਇੱਕ ਥਾਂ ਤੇ ਇਕੱਠੇ ਹੋ ਰਹੀਆਂ ਕਿ ਲੀਗਲ ਐਕਸ਼ਨ ਵੀ ਲਿਆ ਜਾਏ ਇਹਨਾਂ ਦੇ ਖਿਲਾਫ ਲਾ ਸੂਟ ਕੀਤਾ ਜਾਏ। ਔਰ ਮੈਂ ਹੁਣ ਇਸ ਲੈਟਰ ਵੱਲ ਮੁੜਦਾ ਕਿ ਕਿਵੇਂ ਔਰ ਇਹਦੇ 'ਚ ਜਿਹੜੇ ਕਿਉਂਕਿ ਲੈਟਰ ਦੀ ਤਾਂ ਚਲੋ ਜੋ ਸ਼ਬਦਾਵਲੀ ਹੈ ਉਹ ਤਾਂ ਐਕੈਡੈਮਿਕ ਹੈ ਉਹਨਾਂ ਨੇ ਵੀ ਐਕੈਡੈਮਿਕ ਢੰਗ ਦੇ ਨਾਲ ਗੱਲ ਕੀਤੀ ਹੈ ਪਰ ਜਿਹੜੇ ਇਹਨੂੰ ਬੈਕ ਕਰ ਰਹੇ ਨੇ ਮੈਂ ਦੋਹਰੀ ਖੁਸ਼ੀ ਦਾ ਇਜ਼ਹਾਰ ਇਸ ਲਈ ਕਰ ਰਿਹਾ ਕਿ ਇੱਕ ਪਾਸੇ बहुत वार मैनू भी शिकायत होंदी है साढ़े बहुत सारिਆਂ ਨੂੰ भी कि भी ये ਜਿਹੜੇ पढ़े लिखे ने प्रोफैसर बन जाते हैं जिन्होंने नाम के नाम डॉक्टर लग जाता है दूजे ने ये खालिस्तान के भगौड़े ने और ये बोलते नहीं कुछ तो होंगे कि भाई ये सिख इशूज़ से भी गल करके राजी नहीं होंगे। और दूसरा जो इस किस्म का क्राइसिस कि कोई शरेआम आके कह रहा है कि खालिस्तान है प्रोजेक्ट ऑफ पाकिस्तान है उदा रिपोर्ट का ये ना है उदों 50 ਐਕੈਡੈਮੀਸ਼ੀਅਨਸ मैनू ये भी हैरानी हुई भी इस वेले 50 जागरूक सिख अमरीका कनेडा इंग्लैंड ਦੀਆਂ यूनिवर्सिटियां च ਇੰਨੀਆਂ इंपॉर्टेंट पोजीशनां ते बैठे ने और उन्हां दे विच जिहड़ा डॉक्टर अमृता कौर सुखी लैक्चरर ने यूनिवर्सिटी ऑफ टोरंटो
ਅਨੀਤ ਕੌਰ ਹੁੰਦਲ ਇਹ ਧੰਨਗੁਰੂ ਸਹੋਤਾ ਇਹ ਪ੍ਰੈਜ਼ੀਡੈਂਸ਼ੀਅਲ ਚੇਅਰ ਨੇ ਸਿੱਖ ਸਟੱਡੀਜ਼ ਐਟ ਯੂਨੀਵਰਸਿਟੀ ਆਫ ਕੈਲੀਫੋਰਨੀਆ ਇਰਵਾਈਨ ਸਕੂਲ ਆਫ ਸੋਸ਼ਲ ਸਾਇੰਸਿਸ। ਡਾਕਟਰ ਅਰਵਿੰਦ ਪਾਲ ਸਿੰਘ ਮੰਡੇਰ ਐਸੋਸੀਏਟ ਪ੍ਰੋਫੈਸਰ ਨੇ ਸਿੱਖ ਸਟੱਡੀਜ਼ ਦੇ ਯੂਨੀਵਰਸਿਟੀ ਆਫ ਮਿਸ਼ੀਗਨ। ਡਾਕਟਰ ਬਲਵਿੰਦਰ ਭੋਗਲ ਇਹ ਸਰਦਾਰਨੀ ਕੁਲਜੀਤ ਕੌਰ ਬਿੰਦਰਾ ਐਂਡਾਊਡ ਚੇਅਰ ਇਨ ਸਿੱਖ ਸਟੱਡੀਜ਼ ਪ੍ਰੋਫੈਸਰ ਆਫ ਰਿਲੀਜਨ ਹੌਫਸਟਰਾ ਯੂਨੀਵਰਸਿਟੀ 'ਚ ਨੇ। ਡਾਕਟਰ ਭਵਨਿੰਦਰ ਕੌਰ ਢਿੱਲੋਂ ਫੈਕਲਟੀ ਆਫ ਸਾਇੰਸ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ 'ਚ ਨੇ। ਦੀਪੀਨ ਕੌਰ ਯੇਲ ਯੂਨੀਵਰਸਿਟੀ 'ਚ ਨੇ, ਟੌਪ ਦੁਨੀਆ ਦੇ ਜਿਨ੍ਹਾਂ ਨੂੰ ਐਕੈਡੈਮਿਕਸ ਦਾ ਮੱਕਾ ਕਹਿੰਦੇ ਨੇ, ਯੇਲ ਹਾਰਵਰਡ ਉਸ ਕੈਟਾਗਰੀ 'ਚ ਨੇ ਦੀਪਨ ਕੌਰ। ਫਿਰ ਗੁਰਬੀਰ ਸਿੰਘ PhD ਸਟੂਡੈਂਟ ਯੂਨੀਵਰਸਿਟੀ ਆਫ ਕੈਲੀਫੋਰਨੀਆ ਰਿਵਰਸਾਈਡ ਨੇ। ਡਾਕਟਰ ਗੁਰਚਰਨ ਸਿੰਘ ਐਡਜੰਕਟ ਰਿਸਰਚ ਪ੍ਰੋਫੈਸਰ ਕਾਰਲਟਨ ਯੂਨੀਵਰਸਿਟੀ ਆਟਵਾ ਨੇ। ਪ੍ਰੋਫੈਸਰ ਗੁਰਨਾਮ ਸਿੰਘ ਯੂਨੀਵਰਸਿਟੀ ਆਫ ਵਾਰਵਿਕ UK 'ਚ ਨੇ। ਇਹ ਜਿਹੜੀ ਅਸੀਂ ਵਰਚੁਅਲ ਕਾਨਫਰੰਸ ਲਹਿੰਦੇ ਪੰਜਾਬ ਦੇ ਗਵਰਨਰ ਨਾਲ ਹੋਈ ਉਦੋਂ ਵੀ ਗੁਰਨਾਮ ਸਿੰਘ ਜਿਹੜੇ ਨੇ ਉਹ ਉਸ ਦਾ ਹਿੱਸਾ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਬਾਹਰ ਹੀ ਕੁਝ ਹੋਏਗਾ, ਉੱਥੇ ਇੰਡੀਆ 'ਚ ਤਾਂ RSS ਨੇ ਸਾਨੂੰ ਸਿੱਖ ਨਹੀਂ ਰਹਿਣ ਦੇਣਾ। ਸੋ ਇਸ ਲੈਟਰ 'ਚ ਉਹਨਾਂ ਦਾ ਵੀ ਜਿਹੜਾ ਯੋਗਦਾਨ ਹੈ। ਫਿਰ ਡਾਕਟਰ ਗੁਰਨਾਮ ਸਿੰਘ ਸੰਘੇੜਾ ਵਿਜ਼ਿਟਿੰਗ ਪ੍ਰੋਫੈਸਰ ਸੈਂਟਰ ਫਾਰ ਸਟੱਡੀਜ਼ ਔਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਐਟ ਗੁਰੂ ਨਾਨਕ ਯੂਨੀਵਰਸਿਟੀ ਨੇ। ਹਰਿੰਦਰ ਸਿੰਘ ਸੀਨੀਅਰ ਫੈਲੋ ਰਿਸਰਚ ਐਂਡ ਪਾਲਿਸੀ ਸਿੱਖ ਰਿਸਰਚ ਇੰਸਟੀਚਿਊਟ ਜਿਹਨੂੰ ਸਿੱਖਰੀ ਕਹਿੰਦੇ ਨੇ। ਡਾਕਟਰ ਹਰਜੀਤ ਸਿੰਘ ਗਰੇਵਾਲ ਇੰਸਟ੍ਰਕਟਰ ਆਫ ਸਿੱਖ ਸਟੱਡੀਜ਼ ਡਿਪਾਰਟਮੈਂਟ ਆਫ ਕਲਾਸਿਕਸ ਐਂਡ ਰਿਲੀਜਨ ਯੂਨੀਵਰਸਿਟੀ ਆਫ ਕੈਲਗਰੀ 'ਚ ਨੇ। ਡਾਕਟਰ ਹਫਸਾ ਕੰਜਵਾਲ ਡਿਪਾਰਟਮੈਂਟ ਆਫ ਹਿਸਟਰੀ ਲਫੇਤ ਕਾਲਜ 'ਚ ਨੇ। ਹਰਲੀਨ ਕੌਰ PhD ਕੈਂਡੀਡੇਟ ਯੂਨੀਵਰਸਿਟੀ ਆਫ ਕੈਲੀਫੋਰਨੀਆ 'ਚ ਨੇ। ਡਾਕਟਰ ਹਰਪ੍ਰੀਤ ਸਿੰਘ ਸਿੱਖਿਜ਼ਮ ਸਕਾਲਰ ਹਾਰਵਰਡ ਯੂਨੀਵਰਸਿਟੀ 'ਚ ਨੇ। ਇਹਨਾਂ ਨੇ ਹਾਰਵਰਡ 'ਚ PhD ਕੀਤੀ ਹੈ ਰਿਲੀਜਨ ਦੇ ਉੱਤੇ, ਸਾਡੇ ਮਿੱਤਰ ਵੀ ਨੇ। H ਬਿੰਦਰ ਕੌਰ ਕੰਗ ਢਿੱਲੋਂ PhD ਕੈਂਡੀਡੇਟ ਇੰਟਰਡਿਸਿਪਲਿਨਰੀ ਸਟੱਡੀਜ਼ ਗ੍ਰੈਜੂਏਟ ਪ੍ਰੋਗਰਾਮ UBC 'ਚ ਨੇ। ਡਾਕਟਰ ਇੰਦਰਾ ਪ੍ਰਸਥ ਪ੍ਰੋਫੈਸਰ ਆਫ ਸੋਸ਼ੋਲੋਜੀ ਐਂਥਰੋਪੋਲੋਜੀ ਲਾਂਗੜਾ ਕਾਲਜ, ਇਹ ਹਾਲਾਂਕਿ ਸਿੱਖ ਨਹੀਂ ਨੇ ਲੇਕਿਨ ਬੜੀ ਵੋਕਲੀ ਖਾਲਿਸਤਾਨ ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਹਮਾਇਤੀ ਨੇ ਡਾਕਟਰ ਇੰਦਰ ਪ੍ਰਸਥ। ਡਾਕਟਰ ਇੰਦਰਪਾਲ ਗਰੇਵਾਲ ਯੇਲ ਯੂਨੀਵਰਸਿਟੀ 'ਚੋਂ ਨੇ। ਡਾਕਟਰ ਇੰਦਰੀਸਾ ਡਾਇਰੈਕਟਰ ਆਫ ਸਟੱਡੀਜ਼ ਇਨ ਇਸਲਾਮ ਯੂਨੀਵਰਸਿਟੀ ਆਫ ਵਾਟਰਲੂ 'ਚ ਨੇ, ਆਨਰਰੀ ਫੈਲੋ ਐਡਵਰਡ ਕੈਨਬਰੀ ਸੈਂਟਰ। ਜਗਦੀਪ ਸਿੰਘ ਵਾਲੀਆ ਡਿਪਾਰਟਮੈਂਟ ਆਫ ਪੈਡੀਆਟ੍ਰਿਕਸ ਕੁਈਨਜ਼ ਯੂਨੀਵਰਸਿਟੀ 'ਚ ਨੇ। ਜਕੀਤ ਸਿੰਘ ਡਿਪਾਰਟਮੈਂਟ ਆਫ ਪੋਲਿਟਿਕਸ ਯਾਰਕ ਯੂਨੀਵਰਸਿਟੀ 'ਚ ਨੇ। ਸੋ ਇੱਕ ਲੰਬੀ ਲਿਸਟ ਹੈ, ਮੈਂ ਹੁਣ ਐਂਡ ਤੱਕ ਔਰ ਮੈਂ ਸਿਰਫ ਇਹ 50 ਦੇ ਕਰੀਬ ਨੇ ਔਰ ਇਹਨਾਂ 'ਚੋਂ ਅੱਧੀਆਂ ਸਿੱਖ ਬੀਬੀਆਂ ਨੇ। ਸੋ ਇਹ ਵੀ ਇੱਕ ਫਖਰ ਵਾਲੀ ਗੱਲ ਹੈ ਕਿ ਇਸ ਲੈਵਲ ਤੇ ਐਕੈਡੈਮਿਕਸ 'ਚ ਉਹ ਪਹੁੰਚੇ ਨੇ। ਔਰ ਉਹਦਾ ਜਿਹੜਾ ਉਹਨਾਂ ਦਾ ਲੈਟਰ ਹੈ ਉਹਦੇ 'ਚ ਉਹਨਾਂ ਨੇ ਬਿਗਨਿੰਗ 'ਚ ਹੀ ਉਹਨਾਂ ਦੇ ਬੋਰਡ ਨੂੰ ਐਡਰੈਸ ਕੀਤਾ। ਮੈਕਡੋਨਲਡ ਲੌਰੀਅਟ ਇੰਸਟੀਚਿਊਟ ਦੇ ਬੋਰਡ ਨੂੰ ਐਡਰੈਸ ਕਰਦਿਆਂ ਉਹਨਾਂ ਨੇ ਇਹ ਕਿਹਾ ਕਿ ਵੀ ਇਹਦੀ ਬਿਗਨਿੰਗ ਇੱਥੋਂ ਹੈ ਕਿ ਭਾਈ ਅਸੀਂ ਇਹਨੂੰ ਚੈਲੰਜ ਕਰਦੇ ਹਾਂ ਕਿ ਦਾ ਰਿਪੋਰਟ ਆਥਰਡ ਬਾਈ ਰਿਟਾਇਰਡ ਜਰਨਲਿਸਟ ਟੈਰੀ ਮਿਲਸਵਾਕੀ ਵਿਦ ਅ ਫਾਰਵਰਡ ਜਿਨ੍ਹਾਂ ਦਾ ਵੀ ਇਹ ਹੈ ਮਜਮੂਦਾਰ ਔਰ ਦੋਸਾਂਝ, ਇਸ ਨੂੰ ਅਸੀਂ ਚੈਲੰਜ ਕਰਦੇ ਕਿਉਂਕਿ ਸੱਚ ਪੂਅਰਲੀ ਰਿਸਰਚ ਜੋ ਕਿ ਐਕੈਡੈਮਿਕਸ ਚੋਂ ਆਏ ਨੇ, ਇਹਨਾਂ ਨੇ ਆਪਣੇ ਐਕੈਡੈਮਿਕਸ ਦੀ ਗੱਲ ਕਰਨੀ ਹੈ। ਸੱਚ ਪੂਅਰਲੀ ਰਿਸਰਚਡ ਅਨਫਾਊਂਡਡ and uncritical analysis of a significant issue, the letter goes on to highlight that the report contains a litany of conclusory statements and allegations without any substantiation ਕਿ ਦੋਸ਼ ਲਾਏ ਗਏ ਨੇ, ਕੋਈ ਸਬੂਤ ਨਹੀਂ ਹੈ, ਕੋਈ ਉਹਦੇ ਤੇ ਕੋਈ ਕ੍ਰਿਟੀਕ ਨਹੀਂ ਹੈ ਉਸ ਸਾਰੇ ਦਾ, ਜਿਵੇਂ ਮਾਲਾਫਾਈਡ ਇੰਟੈਂਸ਼ਨ ਨੂੰ ਅਸੀਂ ਕਹਿੰਦੇ ਹਾਂ। This casts wide aspersions on highly visible racialized community engaged in legitimate advocacy ਕਿ ਸਿੱਖ legitimate advocacy 'ਚ ਨੇ। ਇਹ ਉਹਨਾਂ ਨੂੰ ਜੋੜ ਕੇ ਉਹਨਾਂ ਨੂੰ ਕਾਰਨਰ ਕਰਕੇ ਦਹਿਸ਼ਤਗਰਦੀ ਨਾਲ ਜੋੜਨਾ ਹੈ। and the reference section is one-sided showing a lack of literature review or effort to triangulate claims ਕਿ ਵੀ ਇਹ ਵਨ ਸਾਈਡਡ ਹੈ, ਕੋਈ ਦੂਸਰੀ ਵਰਜਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਰਿਪੋਰਟ ਦਾ ਲੁਬੇ ਲਬਾਬ ਹੈ ਟੂ ਲਿੰਕ ਬਿਟਵੀਨ ਦਾ ਖਾਲਿਸਤਾਨ ਮੂਵਮੈਂਟ ਐਂਡ ਪਾਕਿਸਤਾਨ ਹੈਜ਼ ਬੀਨ ਕ੍ਰਿਟਿਸਾਈਜ਼ਡ ਐਜ਼ ਲੈਕਿੰਗ ਐਡਿਕੁਏਟ ਐਕੈਡੈਮਿਕ ਰਿਗਰ ਜਰਨਲਿਸਟਿਕ ਨਿਊਟਰੈਲਿਟੀ ਐਂਡ ਬੈਲੈਂਸ। ਨਾ ਐਕੈਡੈਮਿਕ ਬੈਲੈਂਸ ਹੈ ਨਾ ਜਰਨਲਿਸਟਿਕ ਜਿਹੜੀ ਹੈ ਉਹਦੀ ਪ੍ਰੋਬਿੰਗ ਹੈ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਨੂੰ ਰਿਟਰੈਕ ਕੀਤਾ ਜਾਏ। ਔਰ ਲੈਟਰ ਦੀ ਡੀਟੇਲ ਦੇ ਵਿੱਚ ਉਹਨਾਂ ਨੇ ਬੜੀ ਕਲੀਅਰਲੀ ਕਿਹਾ ਕਿ ਵੀ ਇਹ ਜਿਹੜਾ ਆਪਣੇ ਆਪ 'ਚ ਹੀ the very introduction to the report sets the tone for what is to follow by callously characterizing Sikh advocacy
as a steady and predictable drumbeat of victimization, persecution, and genocide, commemoration presented as steps to assist a community in need of healing. ਹੁਣ ਇਹ ਇੰਟਰੋਡਕਸ਼ਨ 'ਚ ਹੀ ਬਿਨਾਂ ਕੋਈ ਈਵਨ ਭੂਮਿਕਾ ਬੰਨਣ ਦੇ ਸਿੱਧਾ ਹੀ ਕਿ ਜੀ ਇਹ ਜਿਹੜਾ ਵਿਕਟਮ ਬਣੇ ਹੋਏ ਨੇ, ਕਮੈਮੋਰੇਟ ਕਰਦੇ ਨੇ, ਦੂਜਾ ਕਰਦੇ ਨੇ, ਇਹ ਜਿਹੜਾ ਸਾਰੀ ਇਹ ਇੱਕ ਡਰਮ ਬੀਟਿੰਗ ਹੈ, ਇਸ ਤੋਂ ਬਿਨਾਂ ਕੁਝ ਨਹੀਂ ਹੈ। ਫਿਰ ਇਹਦੇ 'ਚ ਉਹਨਾਂ ਨੇ ਕਿਹਾ since when are political grievances of a community the commemoration of mass atrocities or the advocacy for human rights and justice proof of something sinister, that too in a country with unique genocide legislation? ਉਹਨਾਂ ਨੇ ਕਿਹਾ ਵੀ ਇਹ ਕਮੈਮੋਰੇਟ ਕਰਨਾ, ਜਿਹੜੇ ਮਾਰੇ ਨੇ ਉਹਨਾਂ ਨੂੰ ਯਾਦ ਕਰਨਾ, ਇਹ ਕਦੋਂ ਤੋਂ ਇਲੈਜੀਟੀਮੇਟ ਹੋ ਗਿਆ ਕਿ ਜਿਸ ਕੈਨੇਡਾ ਵਰਗੇ ਮੁਲਕ ਨੇ ਜੈਨੋਸਾਈਡ ਲੈਜਿਸਲੇਸ਼ਨ ਪਾਸ ਕੀਤੇ ਹੋਣ, ਜਿੱਥੇ ਉਹਨਾਂ ਦਾ ਜਿਹੜਾ ਰੈਕਗਨੀਸ਼ਨ ਹੋਏ ਅੰਡਰ ਲਾਅ। ਫਿਰ ਉਹਨਾਂ ਨੇ ਕਿਹਾ ਦਾ ਰਿਪੋਰਟਸ ਕਰੈਕਟਰਾਈਜੇਸ਼ਨ ਆਫ ਖਾਲਿਸਤਾਨ ਮੂਵਮੈਂਟ ਇਜ਼ ਆਲਸੋ ਸਰਪ੍ਰਾਈਜ਼ਿੰਗਲੀ ਸਿੰਪਲਿਸਟਿਕ ਐਂਡ ਇਨਕੰਪਲੀਟ, ਕਿ ਵੀ ਇਸ ਸਾਰੇ ਨੂੰ ਦਾ ਆਥਰਸ ਨੈਰੇਟਿਵ completely erases the political context in which the Khalistani struggle for self-determination took place in the 1980s and 1990s, a struggle no international group including Amnesty International, Human Rights Watch, Physicians for Human Rights cast aside as simply terrorist। उन्होंने कहा भाई ये कितों जान पे हो तुसी भी 1980-90 ਚ ਜਿਹੜੀ ਮੂਵਮੈਂਟ ਨੇ ਹਜ਼ਾਰਾਂ ਜਾਨਾਂ ਲਈਆਂ, ਜਿਨ੍ਹਾਂ ਬਾਰੇ ਈਵਨ ਆ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਵੀ ਕਦੇ ਉਹਨਾਂ ਨੂੰ ਮੇਅਰਲੀ ਟੈਰਰਿਜ਼ਮ ਦੇ ਥੱਲੇ ਨਹੀਂ ਕੀਤਾ। ਇਨਸਟੈਡ ਲਾਈਕ ਆਲ ਮਿਲੀਟੈਂਟ ਮੂਵਮੈਂਟਸ ਐਂਡ ਆਰਮਡ ਕਨਫਲਿਕਟਸ ਅਕ੍ਰੋਸ ਦਾ ਵਰਲਡ, ਸੀਰੀਅਸ ਕੁਐਸਚਨਸ ਅੰਡਰ ਹਿਊਮੈਨਿਟੇਰੀਅਨ ਲਾਅ ਐਂਡ ਹਿਊਮਨ ਰਾਈਟਸ ਲਾਅ ਵਰ ਰੇਜ਼ਡ ਕਿ ਵੀ ਦੁਨੀਆ 'ਚ ਜਿੱਥੇ ਵੀ ਮਿਲੀਟੈਂਟ ਮੂਵਮੈਂਟ ਚੱਲਦੀਆਂ ਨੇ, ਉਹਨਾਂ 'ਚ ਜਿਹੜੀਆਂ ਹਿਊਮਨ ਰਾਈਟਸ ਵਾਇਓਲੇਸ਼ਨ ਹੁੰਦੀਆਂ ਨੇ ਸਟੇਟ ਵੱਲੋਂ, ਉਹਨਾਂ ਦੇ ਉੱਤੇ ਸਵਾਲ ਚੁੱਕੇ ਜਾਂਦੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਦਾ ਰਿਪੋਰਟ ਨੀਦਰ ਸਾਈਡਸ ਨੋਰ ਐਕਸਪਲੇਨਸ the simply holding a political option for Khalistan is not illegal even under India's own laws that allow demanding separation from the country as long as the demand doesn't call for the arms or incite violence। ਕਿ ਵੀ ਇਹ ਕਿੱਥੋਂ ਇਲੀਗਲ ਹੋ ਗਿਆ? ਈਵਨ ਜਿਸ ਇੰਡੀਆ ਦੇ ਹਵਾਲੇ ਨਾਲ ਜਿੱਥੇ ਖਾਲਿਸਤਾਨ ਲਿਬਰੇਟ ਕਰਵਾਣਾ ਜਿਨ੍ਹਾਂ ਤੋਂ, ਈਵਨ ਉਹਨਾਂ ਦੇ ਲਾਅ ਵੀ ਜਿਹੜੇ ਨੇ ਉਹ ਇਹਨੂੰ ਨਹੀਂ ਮੰਨਦੇ ਹੈ ਕਿ ਵੀ ਇਹ ਪੀਸਫੁਲੀ ਜੇ ਤੁਸੀਂ ਖਾਲਿਸਤਾਨ ਕਹਿੰਦੇ ਹੋ ਤੇ ਉਹ ਅਗੇਂਸਟ ਦਾ ਲਾਅ ਹੈ। ਤੇ ਇੰਟਰਨੈਸ਼ਨਲ ਕੈਨੇਡਾ ਜਿਹਨੇ ਖੁਦ 2 ਵਾਰ 1980 1995 ਚ ਕਿਊਬੈਕ ਦੇ ਲੋਕਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੱਤਾ ਹੋਏ, ਉੱਥੇ ਬੈਠ ਕੇ ਇਹ ਥਿੰਕ ਟੈਂਕ ਜਿਹੜਾ MLI ਹੈ ਇਹ ਕਹਿ ਕਿ ਜੀ ਇਹ ਤਾਂ ਜਿਹੜੀ ਹੈ ਦਹਿਸ਼ਤਗਰਦੀ ਔਰ ਇਹਨੂੰ ਪਾਕਿਸਤਾਨ ਦਾ ਏਜੰਡਾ ਹੈ, ਰਿਵੈਂਜ ਵੀ ਹੈ ਉਹਨਾਂ ਦਾ, ਔਰ ਉਹ ਬਲੀਡ ਡਾਊਨ ਇੰਡੀਆ ਨੂੰ ਕਰ ਰਿਹਾ ਹੈ, ਔਰ ਜਿਹੜਾ ਉਹ ਬਿਲਕੁਲ ਬਾਇਸਡ, ਉਹਦੀ ਇੱਕ ਲਾਈਨ ਖੂਨ ਵਾਲਣ ਵਾਲੀ ਹੈ ਜਿਸ ਕਿਸਮ ਦਾ। ਔਰ ਇਸ ਲੈਵਲ ਦੇ ਥਿੰਕ ਟੈਂਕ ਦੇ ਨਾਂ ਥੱਲੇ ਆਪਣਾ ਤਾਂ ਉਹ ਲਿਖਦਾ ਹੀ ਰਿਹਾ ਜੋ ਇਸ ਦਾ ਰਿਹਾ ਇਸ ਟੈਰੀ ਮਿਲਵਾਕੀ ਦਾ, ਇਹਨੂੰ ਚੰਗੀ ਤਰ੍ਹਾਂ ਸਿੱਖ ਜਾਣਦੇ ਨੇ। ਪਰ ਹੁਣ ਇਹ ਜਾ ਕੇ ਕਿਵੇਂ ਇੰਡੀਅਨਸ ਨੇ ਮੈਨੇਜ ਕੀਤਾ ਉਹਨਾਂ ਸਾਰਿਆਂ ਨੂੰ, ਔਰ ਮੇਰਾ ਖਿਆਲ ਹੈ ਵੀ ਇਹ ਜਦੋਂ ਕਾਨੂੰਨ ਦੇ ਕਟਕਰੇ 'ਚ ਖੜੇ ਹੋਏ ਸਾਰੇ ਛੱਡ ਕੇ ਦੌੜਨਗੇ ਕਿ ਵੀ ਅਸੀਂ ਤਾਂ ਵਰਤੇਗੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਹੋਪ that you carefully consider our concerns and re-evaluate your decision to publish such vitriolic content under your institute's name, particularly considering the lack of academic integrity and the gravity of the accusation being leveled against a highly visible racialized community। उन्होंने इन्हों think tank ਨੂੰ ਕਿਹਾ ਕਿ ਇਹਨੂੰ ਵਾਪਸ ਲਓ, ਇਹ ਜ਼ਹਿਰੀਲਾ vitriolic full of poison ਜਿਹੜੀ ਤੁਸੀਂ ਇਹ ਰਿਪੋਰਟ ਜਾਰੀ ਕੀਤੀ ਹੈ, ਜਿਹੜੀ ਕਿ ਤੁਹਾਡੀ ਇੰਸਟੀਚਿਊਟ ਦੇ ਨਾਂ ਦੇ ਉੱਤੇ ਵੀ ਧੱਬੇ, ਔਰ ਜਿਹਦੇ 'ਚ ਕੋਈ ਐਕੈਡੈਮਿਕ ਇੰਟੈਗਰਿਟੀ ਨਹੀਂ ਹੈ, ਕੋਈ ਜਿਹੜਾ ਉਹ ਸਾਰੇ ਦੇ ਵਿੱਚ ਕੋਈ ਵਿਜ਼ੀਬਲ ਜਿਹੜੀ ਹੈ ਟਰੂਥ ਨਹੀਂ, ਸਿਰਫ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਕੇ ਉਹਨਾਂ ਸਿੱਖਾਂ ਨੂੰ ਬਦਨਾਮ ਕਰਨ ਦੀ ਲਾਈਨ ਹੈ। ਔਰ ਇਹ ਸਾਰਾ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਭਾਈ ਜੇ ਤੁਹਾਨੂੰ ਲੋੜ ਹੈ ਕੋਈ ਡਿਬੇਟ ਦੀ, ਕੋਈ ਕਾਊਂਟਰ ਦੀ, ਅਸੀਂ ਹਾਜ਼ਰ ਹੈ। ਸੋ ਮੈਂ ਸਮਝਦਾ ਕਿ ਵੀ ਇਹ ਸਾਰੇ ਸਕਾਲਰ, ਔਰ ਮੈਂ ਜਿਵੇਂ ਕਿਹਾ ਕਿ ਸਾਡੇ ਲਈ ਇਹ ਦੋਵੇਂ ਪਾਸਿਓਂ ਖੁਸ਼ੀ ਦੀ ਗੱਲ ਹੈ ਕਿ 50 ਤੋਂ ਜ਼ਿਆਦਾ ਸਾਡੇ ਸਿੰਘ ਸਿੰਘਣੀਆਂ ਟੌਪ ਅਮਰੀਕਾ, ਕੈਨੇਡਾ, ਇੰਗਲੈਂਡ ਦੀਆਂ ਯੂਨੀਵਰਸਿਟੀ 'ਚ ਬੈਠੇ ਨੇ। ਔਰ ਦੂਸਰਾ ਉਹਨਾਂ ਨੇ ਹੌਸਲਾ ਦਿਖਾਇਆ ਕਿ ਉਹਨਾਂ ਨੇ ਇਸ ਕਿਸਮ ਦੇ ਐਫਰਟ ਨੂੰ ਜੇ ਇੰਡੀਅਨ ਗਵਰਨਮੈਂਟ ਜਾ ਕੇ ਛੁਪੀ ਉਸ ਥਿੰਕ ਟੈਂਕ ਜਾਂ ਐਕੈਡੈਮਿਕ ਦਾਇਰਾਕਾਰ 'ਚੋਂ ਸਿੱਖਾਂ ਨੂੰ ਬਦਨਾਮ ਕਰਨ ਲਈ, ਤਾਂ ਗੁਰੂ ਦੇ ਸਿੰਘ ਸਿੰਘਣੀਆਂ ਵੀ ਜਿੱਥੇ ਜੰਗ ਦੇ ਮੈਦਾਨ 'ਚ ਸਿੰਘ
ਤਲਵਾਰਾਂ ਲੈ ਕੇ ਨਿਕਲਦੇ ਰਹੇ ਨੇ ਔਰ ਹੁਣ ਵੀ ਨਿਕਲੇ ਨੇ, ਉੱਥੇ ਇਹ ਵੈਸਟ ਦੇ ਵਿੱਚ ਬੈਠੇ ਆ ਜਿਹੜਾ ਇਹਨਾਂ ਦਾ ਨਵਾਂ ਚੇਂਜਿੰਗ ਜੀਓਪੋਲਿਟਿਕਸ ਹਮਲਾ ਹੈ, ਉੱਥੇ ਸਾਡੇ ਸਕਾਲਰ ਉਹ ਪੈਨ ਲੈ ਕੇ ਵੀ ਨਿਕਲੇ ਨੇ ਆਪਣੀ ਕਲਮ ਦੇ ਨਾਲ ਵੀ, ਕਿਉਂਕਿ ਕਲਮ ਦਾ ਵੀ ਬਹੁਤ ਪਾਵਰਫੁਲ ਰੋਲ ਹੈ। ਜਦੋਂ ਗੁਰੂ ਸਾਹਿਬ ਨੇ ਫਰਮਾਇਆ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਇਹ ਜਿਹੜੀ ਐਜੂਕੇਸ਼ਨ ਹੈ ਜਾਂ ਇਹ ਐਕੈਡੈਮਿਕਸ ਹੈ ਇਸ ਨੂੰ ਦੂਸਰਿਆਂ ਦੇ ਭਲੇ ਦੇ ਲਈ ਇਸਤੇਮਾਲ ਕਰੋ, ਪਰ ਉਪਕਾਰ ਦੇ ਲਈ ਕਰੋ। ਹੁਣ ਇਹ ਜਿਹੜੇ ਥਿੰਕ ਟੈਂਕ ਨੇ ਬਣੇ ਤਾਂ ਇਸ ਲਈ ਨੇ ਕਿ ਵੀ ਜਿੱਥੇ ਹਕੂਮਤਾਂ ਦੇ ਆਪਣੇ ਇੱਕ ਕਿਸਮ ਦੇ ਏਜੰਡੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਫਰਟਿਲ ਡਿਸਕਸ਼ਨ ਦੇ ਦਿਮਾਗਾਂ ਦੇ ਨਾਲ ਡਿਸਕਸ ਕਰਕੇ ਜਿਹੜਾ ਉਹ ਕੰਟੈਂਟ ਦਿਓ, ਤਾਂ ਕਿ ਕਿਉਂਕਿ ਅਮਰੀਕਾ 'ਚ ਵੀ ਜੇ ਹੁਣ ਅਸੀਂ ਰਿਪਬਲਿਕਨ ਡੈਮੋਕ੍ਰੈਟ ਦੋਨੋਂ ਪਾਰਟੀਆਂ ਦੇ ਥਿੰਕ ਟੈਂਕ ਦੇਖਦੇ ਹਾਂ, ਫਰੀडम ਹਾਊਸ ਡੈਮੋਕ੍ਰੇਟਾਂ ਦਾ ਥਿੰਕ ਟੈਂਕ ਹੈ, ਕਾਰਨੈਗੀ ਐਂਡਾਊਮੈਂਟ ਰਿਪਬਲਿਕਨਸ ਦਾ ਹੈ, ਔਰ ਉਹ ਬੇਸ਼ੱਕ ਆਪਣਾ ਪਾਰਟੀ ਇੰਟਰਸਟ ਲੇਕਿਨ ਉਹਦੇ ਚੋਂ ਚਰਨਿੰਗ ਹੁੰਦੀ ਹੈ। ਥਿੰਕ ਟੈਂਕਸ ਦੀਆਂ ਰਿਪੋਰਟਸ ਐਵੇਂ ਨਹੀਂ ਹੁੰਦੀਆਂ, ਔਰ ਜਿਹਨੇ ਵੀ ਕੱਲ ਨੂੰ ਕੋਈ ਲਾਅ ਬਣਦੇ ਨੇ ਦੂਜੇ ਨੇ ਉਹ ਥਿੰਕ ਟੈਂਕ ਰਿਪੋਰਟਸ ਤੇ ਜਾਂਦੇ ਨੇ। ਹੁਣ ਜੇ ਇਹਨੂੰ ਜਿਹੜਾ ਚੈਲੰਜ ਨਾ ਕੀਤਾ ਜਾਂਦਾ ਤੇ ਇਹ ਹਕੀਕਤ ਬਣ ਜਾਣਾ ਸੀ। ਸੋ ਮੈਨੂੰ ਖੁਸ਼ੀ ਹੈ ਕਿ ਸਾਡੇ ਸਕਾਲਰਸ ਨੇ ਵੀ ਆਪਣਾ ਪੈਨ ਚੁੱਕਿਆ ਔਰ ਸਾਡੀਆਂ ਪੋਲੀਟੀਕਲ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹ ਇਹਨਾਂ ਨੂੰ ਅਦਾਲਤ 'ਚ ਘੜੀਸਣ ਦੀ ਤਿਆਰੀ ਕਰ ਰਹੀਆਂ ਨੇ, ਔਰ ਇਹ ਸਾਡੇ ਲਈ ਇੱਕ ਖੁਸ਼ਗਵਾਰ ਖਬਰ ਹੈ ਕਿ ਅਸੀਂ ਸਿਰਫ ਅੱਗੇ ਸੀ ਕਿ ਜੀ ਉਹ ਪੰਜਾਬ ਦੇ ਹਵਾਲੇ ਨਾਲ ਹਿੰਦੂਤਵੀ ਜਿਹੜੇ ਨੇ ਉਹ ਕਹਿੰਦੇ ਜੀ ਪੰਜਾਬ ਦਾ ਉਹ ਕੀ ਕਲਚਰ ਹੈ ਜੀ, ਕਹਿੰਦੇ ਇੱਥੇ ਇੱਕੋ ਹੀ ਕਲਚਰ ਹੈ ਜੀ, ਉਹ ਐਗਰੀਕਲਚਰ ਹੈ ਵੀ ਜਿਵੇਂ ਇਹਨਾਂ ਨੇ ਕਿ ਵੀ ਇਹ ਕੋਈ ਤਹਿਜ਼ੀਬਸ਼ੁਦਾ ਲੋਕ ਹੀ ਨਹੀਂ ਨੇ ਜਾਂ ਇਹਨਾਂ ਕੋਲ ਅਕਲ ਹੀ ਨਹੀਂ ਹੈ ਔਰ ਇਹ ਸਮਝਦਾ ਵੀ ਅਸੀਂ ਬ੍ਰਾਹਮਣ ਕਾਲੀ ਗਾਂ ਦਾ ਦੁੱਧ ਪੀਂਦੇ ਆ, ਸੋਚ ਅਸੀਂ ਸਕਦੇ ਹਾਂ। ਤੇ ਸਾਡੇ 50 ਸਕਾਲਰ ਇਹਨਾਂ ਯੂਨੀਵਰਸਿਟੀਆਂ 'ਚ ਬੈਠ ਕੇ ਤੁਹਾਡੇ ਇਸ ਕਾਲੇ ਇਲਮ ਨੂੰ ਇੱਕ ਕਾਲਾ ਇਲਮ ਉਹ ਜਾਦੂ ਤੇ ਦੂਜਾ ਹੁੰਦਾ ਇੱਕ ਇਹ ਹੈ ਕਿ ਭਾਈ ਜਦੋਂ ਤੁਸੀਂ ਜਿਹਨੂੰ ਬਾਬਾ ਫਰੀਦ ਨੇ ਫਰਮਾਇਆ ਸੀ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪ ਨੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ, ਕਿ ਜੇ ਰੱਬ ਨੇ ਇਲਮ ਦਿੱਤਾ ਹੈ ਤੇ ਫਿਰ ਉਹਦੇ ਨਾਲ ਕਾਲੇ ਲੇਖ ਨਾ ਲਿਖੋ, ਲਿਖਣ ਤੋਂ ਪਹਿਲਾਂ ਆਪਣੇ ਅੰਦਰ ਝਾਕ ਕੇ ਦੇਖੋ ਕਿ ਤੁਹਾਡੀ ਕਰਤੂਤ ਕੀ ਹੈ। ਸੋ ਮੈਂ ਸਮਝਦਾ ਕਿ ਇਹ ਪੈਸਿਆਂ ਨਾਲ ਵਿਕਣ ਵਾਲੇ ਕੌਡੀਆਂ ਦੇ ਇਹ ਬੰਦੇ ਜਿਹੜੇ ਨੇ ਜਿਸ ਕਿਸਮ ਦਾ ਇਹਨਾਂ ਨੇ ਇੱਕ ਫਰੰਟ ਖੋਲਿਆ ਇਹਨਾਂ ਦਾ ਮੂੰਹ ਤੋੜਵਾ ਜਵਾਬ ਸਿੱਖ ਪੰਥ ਨੇ ਦਿੱਤਾ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਪਿਛਲੇ 7 ਸਾਲਾਂ ਤੋਂ ਜਿਹੜੀ ਆ ਬੁਲੰਦ ਕਰ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਇਹ ਆਵਾਜ਼ ਇਸੇ ਤਰ੍ਹਾਂ ਹੀ ਬੁਲੰਦੀਆਂ ਹੋਵੇ ਤਾਂ ਤੁਸੀਂ ਆਪਣੀ ਜੋ ਹੁਣ 8 ਸਾਲ ਹੋ ਗਏ ਨੇ ਜੀ, ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਜਿਹੜੇ 8 ਸਾਲ ਹੋ ਗਏ ਨੇ ਉਹ ਤੁਹਾਡੀ ਬਦੌਲਤ ਹੋਏ ਨੇ, ਤੁਸੀਂ ਸਪੋਰਟ ਕੀਤੀ ਹੈ ਤਾਂ ਅਸੀਂ 8 ਸਾਲ ਪੂਰੇ ਕਰ ਲਏ ਨੇ। ਸੋ ਟੀਵੀ 84 ਦੇ ਜਿਹੜੇ ਚੈਨਲ ਨੂੰ ਸ਼ੁਰੂ ਹੋਇਆ, ਸੋ ਅਸੀਂ ਚਾਹਾਂਗੇ ਕਿ ਇਹ ਇਸੇ ਤਰ੍ਹਾਂ ਹੀ ਜਿਹੜਾ ਚੈਨਲ ਹੈ ਪ੍ਰੋਗਰੈਸ ਕਰੇ, ਇਹ ਤੁਹਾਡੀ ਬਦੌਲਤ ਹੀ, ਸੋ ਇਹ ਤੁਹਾਡੇ ਤੇ ਡਿਪੈਂਡ ਕਰਦਾ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।